ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਰਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 5 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪਾਣੀ ਦੇ ਮਾਮਲੇ ਤੇ ਹੋਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ। ਕਹਿੰਦੇ ਪੰਜਾਬ ਦੇ ਪਾਣੀ ਅਜਿਹੇ ਨੇ ਜਿਹੜੇ ਸਿਆਸੀ ਕਰੰਟ ਮਾਰਦੇ ਨੇ। ਜੇਕਰ ਸਿਆਸੀ ਕਰੰਟ ਮਾਰਦੇ ਨੇ ਤਾਂ ਸਿਆਸਤ ਦੇ ਵਿੱਚੋਂ ਵੀ ਉਹ ਕਰੰਟ ਨਜ਼ਰ ਆਉਣਾ ਚਾਹੀਦਾ। ਕਿਵੇਂ ਹੋ ਨਿਬੜਿਆ ਪੰਜਾਬ ਦਾ ਇੱਕ ਦਿਨਾਂ ਦਾ ਵਿਸ਼ੇਸ਼ ਇਜਲਾਸ ਜਿਹੜਾ ਪਾਣੀ ਦੇ ਮੁੱਦੇ ਤੇ ਕੀਤਾ ਗਿਆ ਸੀ, ਸ਼ਰਮਾ ਜੀ? ਪ੍ਰਵੀਨ ਜੀ, ਪਿਛਲੇ ਦਿਨੀ ਜਿਸ ਤਰ੍ਹਾਂ ਦਾ ਪਾਣੀ ਦਾ ਵਿਵਾਦ ਹਰਿਆਣੇ ਨਾਲ ਖੜਾ ਹੋਇਆ, ਹਾਂਜੀ, ਬੇਸ਼ੱਕ ਉਹਦੇ ਵਿੱਚ ਬੀਬੀਐਮਬੀ ਦਾ ਬਹੁਤ ਵੱਡਾ ਰੋਲ ਰਿਹਾ, ਪਰ ਉੱਥੇ ਕ੍ਰਿਸ਼ਨ ਕੁਮਾਰ ਹੋਰਾਂ ਨੇ ਜੋ ਪੰਜਾਬ ਦਾ ਰੋਲ ਨਿਭਾਇਆ ਉਹ ਕਾਬਲੇ ਤਾਰੀਫ ਸੀ। ਆਪਾਂ ਉਸ ਹਵਾਲੇ ਨਾਲ ਵੀ ਦੇਖਿਆ ਕਿ ਕਿੰਨੇ ਹੀ 5-6 ਅਫਸਰ ਸਾਡੇ ਹੀਰੇ ਬਣ ਕੇ ਉੱਭਰੇ। ਤੋ ਉਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਿਸ ਤਰ੍ਹਾਂ ਨਾਇਬ ਸੈਣੀ ਹੋਰਾਂ ਦੀ ਬਿਆਨੀ ਆਈ ਆ ਤੇ ਉਹ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਸਟੈਂਡ ਲਿਆ, ਖੁਦ ਉੱਥੇ ਨੰਗਲ ਡੈਮ ਤੱਕ ਪਹੁੰਚੇ ਪੂਰਾ, ਹੈਨਾ, ਤੇ ਉਸ ਤੋਂ ਬਾਅਦ ਫਿਰ ਸਰਬਦਲ ਬੈਠਕ ਕੀਤੀ। ਉਸ ਸਰਬਦਲ ਦੀ ਬੈਠਕ ਤੱਕ ਇਹ ਲੱਗ ਰਿਹਾ ਸੀਗਾ ਕਿ ਪੰਜਾਬ ਇਕਜੁੱਟ ਹੈ ਇਸ ਮਸਲੇ ਤੇ, ਖਾਸ ਕਰ ਸਿਆਸੀ ਤਰ੍ਹਾਂ। ਠੀਕ ਹੈ ਜੀ। ਜਿਨ੍ਹਾਂ ਨੇ ਫਰੰਟ ਤੇ ਆ ਕੇ ਲੜਾਈ ਲੜਨੀ ਹੁੰਦੀ ਹੈ ਉਹ ਸਿਆਸੀ ਤਰ੍ਹਾਂ ਹੁੰਦੀਆਂ ਨੇ, ਜਿਨ੍ਹਾਂ ਲਈ ਤੁਸੀਂ ਨੁਮਾਇੰਦੇ ਚੁਣੇ ਹੁੰਦੇ। ਸਰਬਦਲ ਦੀ ਬੈਠਕ ਦੇ ਵਿੱਚ ਇੱਕ ਸੁਰਤਾ ਵੀ ਦਿਖੀ ਸੀ, ਇਕਜੁੱਟਤਾ ਵੀ ਦਿਖੀ ਸੀ, ਸਾਂਝ ਵੀ ਦਿਖੀ ਸੀ ਤੇ ਇੱਛਾ ਸ਼ਕਤੀ ਵੀ ਦਿਖੀ ਸੀ ਕੁਝ ਕਰਨ ਦੀ। ਜੀ ਜੀ। ਪਰ ਉਹ ਇੱਕ ਦਿਨ ਦੇ ਵਿਧਾਨ ਸਭਾ ਦੇ ਸੈਸ਼ਨ ਤੱਕ ਆਉਂਦਿਆਂ ਸਿਆਸੀ ਰੰਗ ਲੈ ਗਈ। ਠੀਕ ਹੈ, ਬੇਸ਼ੱਕ ਇਕਜੁੱਟ ਰਹੇ, ਬੇਸ਼ੱਕ ਬਿਆਨੀਆਂ ਅਖੀਰ ਚ ਜਾ ਕੇ ਮਤਲਬ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਮੇਟੀ ਚ ਚਿੱਠੀ ਲਿਖਦੇ ਹੁੰਦੇ ਸੀ ਸਕੂਲ ਨੂੰ, ਅਰਜੀ ਵਾਲੀ, ਇੱਕ ਦਿਨ ਦੀ ਛੁੱਟੀ ਵਾਲੀ ਐਪਲੀਕੇਸ਼ਨ ਜੀ, ਉਹ ਚ ਵਿਚਾਲਾ ਖਾਨਾ ਖਾਲੀ ਤੇ ਅਖੀਰ ਚ ਐਂਡ ਚ ਲਿਖ ਦੇਣਾ ਫਲਾਣੀ ਕਲਾਸ ਦਾ ਵਿਦਿਆਰਥੀ ਧੰਨਵਾਦ। ਬਸ ਉਹ ਅਖੀਰ ਚ ਧੰਨਵਾਦ ਸਾਰੇ ਕਰੀ ਗਏ ਕਿ ਹਾਂ ਜੀ ਇਸ ਇਕਜੁੱਟ ਹੈ, ਇੱਕ ਸੁਰ ਹੈ, ਤੇ ਪਰ ਉਹ ਇੱਕ ਦੂਏ ਤੇ ਤਵੇ ਬਹੁਤ ਲਾਏ। ਅੱਛਾ, ਚੰਗਾ ਹੁੰਦਾ ਕਿ ਜੇ ਕੱਲ ਦੇ ਵਿਧਾਨ ਸਭਾ ਦੇ ਇੱਕ ਦਿਨ ਦੇ ਸੈਸ਼ਨ ਚੋਂ ਕੇਂਦਰ ਨੂੰ, ਹਰਿਆਣਾ ਸਰਕਾਰ ਨੂੰ ਨਿਸ਼ਾਨੇ ਤੇ ਰੱਖ ਕੇ ਇੱਕ ਸੁਰ ਚ ਬੋਲਦੇ ਸਾਰੇ। ਔਰ ਉਹ ਕੇਂਦਰ ਸਰਕਾਰ ਜ਼ਰੂਰੀ ਨਹੀਂ ਮੌਜੂਦਾ ਹੁੰਦੀਆਂ, ਚਾਹੇ ਪਿਛਲੀਆਂ ਵੀ ਹੁੰਦੀਆਂ, ਦਿੱਲੀ ਦੇ ਤਖਤ ਤੇ ਬੈਠੀਆਂ ਸਾਰੀਆਂ ਸਰਕਾਰਾਂ ਦੇ ਹਵਾਲੇ ਜੇਕਰ ਗੱਲ ਹੁੰਦੀ ਚੰਗਾ ਹੁੰਦਾ। ਜੇਕਰ ਪੰਜਾਬ ਦੇ ਤੁਸੀਂ ਸਿਆਸੀ ਫਿਜ਼ਾ ਦੇ ਵਿੱਚ ਇਸ ਹਵਾਲੇ ਨਾਲ ਗੱਲ ਕਰੋਗੇ ਕਿ ਜੀ ਇਹਨਾਂ ਨੇ ਮਾੜੀ ਕੀਤੀ, ਉਹਨਾਂ ਨੇ ਮਾੜੀ ਕੀਤੀ, ਤਾਂ ਇਹ ਤਾਂ ਪੰਜਾਬ ਜਾਣੂ ਹੈ ਜੀ। ਇਹ ਤੋਂ ਪੰਜਾਬ ਹੁਣ ਕੋਈ ਅਨਪੋਲ ਨਹੀਂ ਹੈ, ਸਾਰੇ ਪੰਜਾਬ ਨੂੰ ਪਤਾ ਕਿ ਕਾਂਗਰਸੀਆਂ ਵੱਲੋਂ ਸ਼ੁਰੂਆਤ ਹੋਈ, ਅਕਾਲੀਆਂ ਨੇ ਸਾਥ ਦਿੱਤਾ, ਤੇ ਪਰ ਉਸ ਮਾਮਲੇ 'ਚ ਪਰ ਤੁਸੀਂ ਵੀ ਅਛੂਤ ਨਹੀਂ ਹੈਗੇ। ਤੁਸੀਂ ਵੀ ਦਿੱਲੀ ਦੇ ਵਿੱਚ ਪਾਣੀ ਲਿਜਾਣ ਦੇ ਲਈ ਪੰਜਾਬ ਨਾਲ ਕੀ ਕਰਦੇ ਰਹੇ ਹੋ ਸਾਰਿਆਂ ਨੂੰ ਪਤਾ। ਤੁਸੀਂ ਵੀ ਹਰਿਆਣਾ 'ਚ ਚੋਣਾਂ ਜਿੱਤਣ ਦੇ ਲਈ ਸੰਦੀਪ ਪਾਠਕ ਤੇ ਕੇਜਰੀਵਾਲ ਕਿਵੇਂ ਹਰਿਆਣੇ ਵਾਲਿਆਂ ਨੂੰ ਪਾਣੀ ਦੇਣ ਦੀਆਂ ਗੱਲਾਂ ਕਰਦੇ ਰਹੇ ਸਾਰਿਆਂ ਨੂੰ ਪਤਾ। ਰਾਜਸਥਾਨ ਦੀਆਂ ਚੋਣਾਂ ਦੇ ਸਮੇਂ ਕਿਵੇਂ ਬਲਵੀਰ ਸਿੰਘ ਰਾਜੇਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਜਨਤਕ ਕੀਤਾ ਸੀਗਾ ਕਿ ਆਹ ਭਾਈ ਡਾਟਾ ਹੈ, ਰੋਜ਼ ਇੰਨਾ ਪਾਣੀ ਜਾਂਦਾ ਰਾਜਸਥਾਨ, ਜਦ ਕਿ ਇੰਨਾ ਜਾਣਾ ਚਾਹੀਦਾ, ਨਹਿਰਾਂ ਭਰੀਆਂ ਜਾ ਰਹੀਆਂ ਨੇ ਕਿਉਂਕਿ ਉੱਥੇ ਚੋਣਾਂ ਨੇ, ਉਹ ਸਭ ਨੂੰ ਪਤਾ। ਸੋ ਇਸ ਲਈ ਜਿਹੜੀ ਭੂਮਿਕਾ 'ਚ ਅਕਾਲੀ ਰਹੇ ਨੇ, ਜਿਹੜੀ ਭੂਮਿਕਾ ਦੇ ਵਿੱਚ ਕਾਂਗਰਸੀ ਰਹੇ ਨੇ, ਜਿਹੜੀ ਭੂਮਿਕਾ 'ਚ ਬੀਜੇਪੀ ਰਹੀ ਆ, ਉਸ ਭੂਮਿਕਾ ਦੇ ਨੇੜੇ ਤੇੜੇ ਤੁਸੀਂ ਰਹੇ ਹੋ। ਫਰਕ ਇਹ ਹੈ ਕਿ ਉਹਨਾਂ ਨੂੰ ਸਮਾਂ ਵੱਧ ਮਿਲਣ ਨੂੰ ਵੱਧ ਨਲਾਇਕੀਆਂ ਤੇ ਗਲਤੀਆਂ ਕੀਤੀਆਂ ਨੇ, ਤੁਹਾਨੂੰ ਸਮਾਂ ਜੇ ਘੱਟ ਮਿਲੇ ਅਸੀਂ ਘੱਟ ਕਰ ਰਹੇ। ਸੈਸ਼ਨ ਜਿਹੜਾ ਇੱਕ ਦਿਨ ਦਾ ਸੀਗਾ ਉਹ ਇਸ ਤਾਜ਼ਾ ਘਟਨਾਕ੍ਰਮ ਦੇ ਹਵਾਲੇ ਨਾਲ ਸੀ ਜੀ। ਔਰ ਉਸ ਸੈਸ਼ਨ ਦੀ ਪੂਰੀ ਪ੍ਰਕਿਰਿਆ ਦੇ ਵਿੱਚੋਂ ਬੇਸ਼ੱਕ 2-3 ਨੁਕਤੇ ਬਾਅਦ ਕਮਾਲ ਸੀ ਮੁੱਖ ਮੰਤਰੀ ਹੋਰਾਂ ਜਿਹੜੇ ਚੁੱਕੇ ਕਿ ਵੀ ਬੀਬੀਐਮਬੀ ਨੂੰ ਜੇ ਅਸੀਂ
ਖਰਚਾ 60% ਦਿੰਦੇ ਆ, ਫਿਰ ਸਾਡੀ ਵੋਟ ਇੱਕ ਕਿਉਂ ਹੈ? ਫਿਰ ਸਾਡੀ ਵੋਟ ਵੀ 60% ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਨਾ। ਠੀਕ ਹੈ। ਉਹਨਾਂ ਨੇ ਇਹ ਵੀ ਚੁੱਕਿਆ ਕਿ ਹਿਮਾਚਲ ਚੁੱਪ ਰਹਿ ਗਿਆ, ਚੁੱਪ ਰਹਿ ਕੇ ਵੀ ਤਾਂ ਕੇਂਦਰ ਦਾ ਸਾਥ ਦੇਣ ਵਰਗਾ ਹੀ ਸੀ ਜੇ ਵੋਟ ਹੀ ਨਹੀਂ ਪਾਈ ਕਿਸੇ ਪਾਸੇ। ਸੋ ਇਸ ਤਰ੍ਹਾਂ ਉਹਨਾਂ ਨੇ ਕੁਝ ਨੁਕਤੇ ਬਾ ਕਮਾਲ ਛੂਹੇ। ਉਹਨਾਂ ਨੇ 5-6 ਨੁਕਤੇ ਚੁੱਕੇ ਉੱਥੇ, ਜਿਨ੍ਹਾਂ ਚ ਪਹਿਲਾ ਸੀਗਾ ਕਿ ਪੁਰਾਣੀਆਂ ਸਰਕਾਰਾਂ ਦੀਆਂ ਗਲਤੀਆਂ ਦਾ ਨਤੀਜਾ ਅਸੀਂ ਭੁਗਤ ਰਹੇ ਹਾਂ। ਦੂਸਰਾ ਨੁਕਤਾ ਸੀਗਾ ਕਿ ਹਰਿਆਣਾ ਨੇ ਹਮੇਸ਼ਾ ਤੈਅ ਲਿਮਟ ਤੋਂ ਜ਼ਿਆਦਾ ਪਾਣੀ ਉਹ ਲਿਆ। ਤੀਸਰਾ ਸੀਗਾ ਕਿ ਹਰਿਆਣਾ ਨੂੰ ਪਾਣੀ ਇਸ ਸੰਬੰਧ ਦੇ ਵਿੱਚ ਜਿਹੜਾ ਪਾਣੀ ਵੱਧ ਜਾ ਰਿਹਾ, ਹੁਣ ਵੀ 4000 ਕਿਊਸੈਕ ਜਾ ਰਿਹਾ, ਉਹਦੀ ਤੁਹਾਡੀ ਟੋਟਲ ਮਿਆਦ ਮੁੱਕਣ ਜਾ ਰਹੀ ਹੈ। ਅਸੀਂ 6 ਮਹੀਨੇ 'ਚ 6 ਚਿੱਠੀਆਂ ਲਿਖ ਚੁੱਕੇ ਹਾਂ ਕਿ ਭਾਈ ਤੁਸੀਂ ਇੰਨਾ ਪਾਣੀ ਆਪਣਾ ਵਰਤ ਚੁੱਕੇ ਹੋ, ਦੁਰਸਤ ਕਰ ਲਓ, ਨਹੀਂ ਬਾਅਦ 'ਚ ਤੁਹਾਨੂੰ ਦਿੱਕਤ ਆਊਗੀ। ਪਰ ਉਹਨਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਕਹਿੰਦੇ ਇਸੇ ਤਰ੍ਹਾਂ BBMB ਕਹਿੰਦੇ ਅਸੀਂ ਚਿੱਟਾ ਹੱਥ ਹੀ ਬੰਨ ਬੈਠੇ ਹਾਂ, ਇਹ ਤੋਂ ਛੁਟਕਾਰੇ ਦੀ ਲੋੜ ਹੈ, ਇਹਦੇ ਪੁਨਰ ਗਠਨ ਦੀ ਲੋੜ ਹੈ। ਇਸੇ ਤਰ੍ਹਾਂ 5ਵਾਂ ਗੇਟ ਖੋਲਣ ਦੇ ਲਈ ਕਹਿੰਦੇ ਕਿ ਹੁਣ ਵੀ ਚੱਲਦੇ ਸੈਸ਼ਨ 'ਚ ਮੈਨੂੰ ਉੱਠ ਕੇ ਜਾਣਾ ਪਿਆ ਕਿ ਇਹ ਹਿਮਾਚਲ ਦਾ ਨੁਮਾਇੰਦਾ ਲਾਤਾ, ਫਿਰ ਅਫਸਰ ਬਦਲਤਾ, ਉਹਨੂੰ ਕਹਿਤਾ ਕਿ ਤੂੰ ਗੇਟ ਖੋਲ ਦੇ ਜੇ ਪੰਜਾਬ ਵਾਲੇ ਨਹੀਂ ਮੰਨਦੇ, ਕਿ ਇਸ ਤਰ੍ਹਾਂ ਦੀ ਕਾਰਵਾਈਆਂ ਅਜੇ ਵੀ ਜਾਰੀ ਨੇ। ਤੇ ਕਹਿੰਦੇ ਕਿ ਪਾਕਿਸਤਾਨ ਨੂੰ ਇਸ ਸਤਲੁਜ ਵਾਲੇ ਪਾਣੀ ਚੋਂ ਇੱਕ ਬੂੰਦ ਵੀ ਪਾਣੀ ਨਹੀਂ ਜਾ ਰਿਹਾ। ਠੀਕ ਹੈ। ਸੋ ਜਿਹਦੇ ਨਾਲ ਕਿਹਾ ਜਾ ਰਿਹਾ ਕਿ ਇੱਥੋਂ ਪਾਣੀ ਲਿਆ ਜਾ ਰਿਹਾ। ਸੋ ਇਹੋ ਜਿਹਾ ਕੁਝ ਨਹੀਂਗਾ। ਸੋ ਉਹਨੇ ਕੁੱਲ ਮਿਲਾ ਕੇ ਪੂਰਾ ਇਸ ਤਰ੍ਹਾਂ ਦਾ ਬਿਆਨੀਆ ਕੀਤਾ। ਪਰ ਜਦੋਂ ਤੁਸੀਂ ਰੈਲੀ 'ਚ ਬੋਲਦੇ ਹੋ, ਜਦੋਂ ਤੁਸੀਂ ਪ੍ਰੈਸ ਕਾਨਫਰੰਸ 'ਚ ਬੋਲਦੇ ਹੋ, ਜਦੋਂ ਤੁਸੀਂ ਆਪਣੇ ਵਰਕਰਾਂ 'ਚ ਜੋਸ਼ ਭਰਨ ਲਈ ਬੋਲਦੇ ਹੋ, ਹੈ ਨਾ, ਜਦੋਂ ਤੁਸੀਂ ਵੋਟਾਂ ਮੰਗਣ ਲਈ ਬੋਲਦੇ ਹੋ, ਉਹਨਾਂ ਸਾਰਿਆਂ ਤੋਂ ਬਿਲਕੁਲ ਵੱਖਰਾ ਹੁੰਦਾ ਹੈ ਪੰਜਾਬ ਦੀ ਵਿਧਾਨ ਸਭਾ 'ਚ ਬੋਲਣਾ, ਔਰ ਉਹ ਵੀ ਬਤੌਰ ਮੁੱਖ ਮੰਤਰੀ ਬੋਲਣਾ। ਵਿਧਾਨ ਸਭਾ ਦੇ ਵਿੱਚ ਵੀ ਜੇ ਤੁਸੀਂ ਉਹੀ ਸਿੱਠਣੀਆਂ ਦੇਣੀਆਂ, ਉਹੀ ਵਿਅੰਗ ਕੱਸਣੇ ਆ, ਉਹੀ ਚੁਟਕਲੇ ਸੁਣਾਉਣੇ ਆ, ਔਰ ਉਹੀ ਬਾਰ-ਬਾਰ ਦੁਹਰਾ ਕਰਨਾ। ਜੋ ਤੁਸੀਂ ਨੰਗਲ ਡੈਮ ਬੋਲਿਆ, ਜੋ ਤੁਸੀਂ ਕੰਧ ਕੋਲ ਖੜ ਕੇ ਬੋਲਿਆ, ਜੋ ਤੁਸੀਂ ਸਰਬਦਲੀ ਬੈਠਕ 'ਚ ਬੋਲਿਆ, ਉਹੀ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਬੋਲ ਰਹੇ ਹੋ। ਫਰਕ ਕੀ ਹੈ? ਇਹ ਵਿਧਾਨ ਸਭਾ ਦੇ ਇੱਕ ਦਿਨ ਦੇ ਇਜਲਾਸ ਵੱਲ ਸਮੁੱਚਾ ਪੰਜਾਬ ਤੇ ਸਮੁੱਚੀ ਪੰਜਾਬੀਅਤ ਜਿਹੜੀ ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠੀ ਹੈ, ਉਹ ਇਸ ਉਮੀਦ ਨਾਲ ਦੇਖ ਰਹੀ ਸੀ ਕਿ ਲੈ ਵੀ ਪਾਣੀਆਂ ਦੇ ਮਸਲੇ ਨੂੰ ਪੱਕੇ ਹੱਲ ਕਰਨ ਲਈ ਪੱਕਾ, ਉਹ ਕਹਿੰਦੇ ਨਾ ਮੈਨੂੰ ਨੱਕਾ ਲਾਉਣਾ ਆਉਂਦਾ, ਕਿ ਅੱਜ ਪੱਕਾ ਨੱਕਾ ਲੱਗੂਗਾ ਕੋਈ ਕਿ ਹਾਂ ਕਿਵੇਂ ਕੰਮ ਹੋਣਾ। ਉਹ ਨਹੀਂ ਲੱਗਿਆ। ਗੱਲਾਂ ਦੇ ਵਿੱਚ ਤੁਸੀਂ ਸਾਰੀਆਂ ਗੱਲਾਂ ਕੀਤੀਆਂ। ਰਿਪੇਰੀਅਨ ਸਿਧਾਂਤ ਵੀ ਤੁਹਾਨੂੰ ਚੇਤੇ ਆਇਆ, ਹੈ ਨਾ। ਤੁਹਾਨੂੰ ਇਹ ਵੀ ਚੇਤੇ ਆਇਆ ਕਿ ਜੀ ਅਸੀਂ ਪਾਣੀਆਂ ਦੀ ਵਸੂਲੀ ਕਰਨੀ ਹੈ ਆਪਣੀ, ਹੈ ਨਾ, ਸਾਡੀ ਅਦਾਇਗੀ ਨਹੀਂ ਹੁੰਦੀ। ਤੁਹਾਨੂੰ ਇਹ ਵੀ ਚੇਤੇ ਆਇਆ ਜੀ ਕਿ ਇੰਨਾ ਪਾਣੀ ਵੱਧ ਚਲਾ ਗਿਆ, ਇੰਨਾ ਹੋਰ ਮੰਗਦੇ ਨੇ। ਤੁਹਾਨੂੰ ਸਾਰਾ ਮੈਂ ਕਹਿੰਦਾ ਡੈਮ ਸੇਫਟੀ ਦਾ ਮਸਲਾ ਵੀ ਚੇਤੇ ਆਇਆ, BBMB ਦਾ ਵੀ ਮਸਲਾ ਚੇਤੇ ਆਇਆ। ਪਰ ਮਤੇ ਪਾਉਣ ਲੱਗੇ ਕਿੱਥੇ ਜਾਂਦੀਆਂ ਨੇ ਉਹ ਗੱਲਾਂ? ਕਿਉਂ ਨਹੀਂ ਉਹਨਾਂ ਤੇ ਫਿਰ ਉਹਨਾਂ ਨੂੰ ਮਤਿਆਂ ਦੇ ਰੂਪ 'ਚ ਲਿਆਂਦਾ ਜਾਂਦਾ ਜੋ ਬਿਆਨੀਆਂ ਹੁੰਦਾ। ਜਾਂ ਮਤਲਬ ਕਿਤੇ ਪੈਰ ਕੰਬਦੇ ਨੇ ਕਾਰਵਾਈ ਕਰਦੇ ਆ, ਕਿਤੇ ਅੰਗਦ ਮੰਗ ਲੱਤ ਰੱਖਣ ਤੋਂ ਡਰ ਲੱਗਦਾ ਕਿ ਹਾਂ ਪੈਰ ਜਮਾ ਕੇ ਖੜਨਾ। ਸਵਾਲ ਤਾਂ ਆਉਣਗੇ। ਹੁਣ ਤੁਸੀਂ ਇਹ ਦੇਖੋ ਕਿ ਜੇ ਇਹੀ ਵਰਤਾਰਾ ਹੁਣ ਪਾਣੀ ਵੱਧ ਜਾ ਰਿਹਾ ਜੀ, ਕਹਿੰਦੇ ਪਿਛਲੇ ਸਾਲਾਂ 'ਚ ਚਲਾ ਜਾਂਦਾ ਸੀ, ਇਸ ਲਈ ਉਹਨਾਂ ਨੇ ਗਰੰਟਡ ਲੈ ਲਿਆ। ਇਸ ਵਾਰ ਕ੍ਰਿਸ਼ਨ ਕੁਮਾਰ ਅੜਿਆ ਜਾਂ ਪੰਜਾਬ ਸਰਕਾਰ ਅੜੀ? ਪਹਿਲਾ ਸਵਾਲ ਤਾਂ ਇਹ ਹੈ। ਜੀ ਜੀ BBMB ਦੇ ਵਿੱਚ ਜੇ ਇਦਾਂ ਹੀ ਹੋ ਰਿਹਾ ਸੀ ਤਾਂ ਤੁਹਾਡੇ ਮੈਂਬਰ ਤਾਂ ਪਹਿਲਾਂ ਵੀ ਹੁੰਦੇ ਹੋਣੇ ਉੱਥੇ। ਉਹ ਮੈਂਬਰਾਂ ਨੇ ਕਿੰਨੀ ਕੁ ਲੱਤ ਅੜਾਈ ਪਹਿਲਾਂ। ਦੂਸਰੇ ਪਾਸੇ ਜੇ ਹਰਿਆਣਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ, ਫਿਰ ਤੁਹਾਡਾ ਵਤੀਰਾ ਹੀ ਹੁੰਦਾ। ਜੇ ਪੰਜਾਬ 'ਚ ਵੀ ਹਰਿਆਣੇ ਵਾਂਗ ਅੱਜ BJP ਦੀ ਸਰਕਾਰ ਹੁੰਦੀ, ਫਿਰ ਤੁਸੀਂ ਕਿਸੇ ਨੂੰ ਭਾਪ ਲੱਗਣ ਦਿੰਦੇ? ਜੇ ਪੰਜਾਬ ਤੇ ਹਰਿਆਣਾ 'ਚ ਕਾਂਗਰਸੀਆਂ ਦੀ ਸਰਕਾਰ ਹੁੰਦੀ, ਫਿਰ ਤੁਸੀਂ ਇਸ ਗੱਲ ਦੀ ਹਵਾ ਵੀ ਨਿਕਲਣ ਦਿੰਦੇ? ਤੇ ਧੋਖਾ ਤਾਂ ਪੰਜਾਬ ਨਾਲ ਹੁੰਦਾ, ਲੁਕਵੇਂ ਏਜੰਡੇ ਤੇ ਹੁੰਦਾ। ਚਲੋ ਐਕਤੀ ਅਧਿਕਾਰੀ ਅੜੇ, ਨਾਇਬ ਸਿੰਘ ਸੈਣੀ ਜਨਤਕ ਬੋਲ ਗਏ ਤੇ ਤੁਹਾਨੂੰ ਜਵਾਬੀਆ ਕਰਨਾ ਪਿਆ। ਔਰ ਮੈਨੂੰ ਲੱਗਦਾ ਕਿ ਤੁਹਾਨੂੰ ਇੰਨੀ ਸਿਆਸੀ ਸਮਝ ਹੈਗੀ ਆ ਕਿ ਇਸ ਸਮੇਂ ਇਸ ਮੁੱਦੇ ਨਾਲ ਸਾਡੀਆਂ ਪਿਛਲੀਆਂ ਗਲਤੀਆਂ ਤੇ ਪਾਣੀ ਫਿਰ ਸਕਦਾ। ਇੰਨੀ ਕੁ ਤਾਂ ਹੈਗੀ ਹੈ, ਬਿਲਕੁਲ ਸਹੀ। ਇੰਨੀ ਸਮਝ ਤੁਹਾਨੂੰ ਹੈਗੀ ਆ ਕਿ ਸਾਡਾ ਪਖਾਨਾ ਕਲਚਰ ਵੀ, ਸਾਡਾ ਸਿੱਖਿਆ ਕ੍ਰਾਂਤੀ ਵੀ, ਸਾਡਾ ਬਲਡੋਜ਼ਰ ਕਲਚਰ ਵੀ, ਹੈ ਨਾ, ਸਾਡਾ ਬੇਰੁਜ਼ਗਾਰਾਂ ਨੂੰ ਕੁੱਟਣ ਭਜਾਉਣ ਵਾਲਾ ਵੀ, ਸਾਡਾ ਕਿਸਾਨਾਂ ਦੀਆਂ ਟਰੈਲੀਆਂ ਚੋਰੀ ਕਰਨ ਵਾਲਾ ਵੀ, ਸਾਰਾ ਕੁਝ ਢਕਿਆ ਗਿਆ। ਪਰ ਜਨਾਬ ਚੰਗਾ ਹੁੰਦਾ ਤੁਸੀਂ ਵਿਧਾਨ ਸਭਾ ਦੇ ਇੱਕ ਦਿਨ ਦੇ ਇਜਲਾਸ 'ਚ ਬਤੌਰ ਮੁੱਖ ਮੰਤਰੀ ਬੋਲਦੇ ਆ, ਦੁਨੀਆ 'ਚ ਪਾਣੀਆਂ ਦੇ ਮਸਲਿਆਂ ਦੀਆਂ ਉਦਾਹਰਨਾਂ ਰੱਖਦੇ, ਤੁਸੀਂ ਭਾਰਤ 'ਚ ਕਿਵੇਂ ਪਾਣੀਆਂ ਦੀ ਵੰਡ ਹੋਈ ਆ ਉਹਦਾ ਜ਼ਿਕਰ ਕਰਦੇ, ਤੇ ਫਿਰ ਆਪਣੇ ਨਾਲ ਹੋਏ ਧੋਖੇ ਦਾ ਬਿਆਨੀਆਂ ਕਰਦੇ। ਚੰਗਾ ਹੁੰਦਾ ਤੁਸੀਂ ਇਹਦੇ ਨਾਲ ਚੰਡੀਗੜ੍ਹ ਦਾ ਮਸਲਾ ਵੀ ਨਾਲ ਲਿਆ ਕੇ ਖੜਾ ਕਰਦੇ। ਚੰਗਾ ਹੁੰਦਾ ਤੁਸੀਂ ਪੰਜਾਬੀ ਬੋਲਦੇ ਖਿੱਤਿਆਂ ਦੀ ਵੀ ਗੱਲ ਕਰਦੇ।
ਕੇਂਦਰ ਵੱਲੋਂ ਕੀਤੇ ਸਮੇਂ-ਸਮੇਂ ਧੋਖੇ ਦੇ ਬਿਆਨੀਏ ਦੇ ਨਾਲ ਤੁਸੀਂ ਉਹਨਾਂ ਦੇ ਹੱਲ ਵੀ ਮੂਹਰੇ ਰੱਖਦੇ। ਨਹੀਂ ਜਨਾਬ ਜੀ, ਨਾ ਵਿਰੋਧੀ ਧਿਰ ਨਾ ਸੱਤਾਧਾਰੀ ਧਿਰ ਲੈ ਦੇ ਕੇ 5-4 ਪੁਆਇੰਟ ਮੁੱਖ ਮੰਤਰੀ ਦੇ ਬਾਕਮਾਲ ਸੀ, ਇੱਕ ਅੱਧਾ ਨੁਕਤਾ ਪ੍ਰਤਾਪ ਬਾਜਵੇ ਦਾ ਸੀ। ਜੇ ਸਹੀ ਮਾਇਨਿਆਂ ਚ ਕਿਸੇ ਨੇ ਇੱਕ ਲਾਈਨ ਚ ਕੋਈ ਸਵਾਲ ਖੜਾ ਕੀਤਾ ਔਰ ਵਾਜਬ ਸਵਾਲ ਸੀ ਤਾਂ ਉਹ ਤ੍ਰਿਪਤਰਿੰਦਰ ਬਾਜਵਾ ਸੀ ਅਖੀਰ ਦੇ ਵਿੱਚ, ਜਿਹੜਾ ਉਹਨਾਂ ਨੇ 170 ਚ ਕਿਹਾ। ਜਾਂ ਜਿਹੜਾ ਬਿਆਨੀਆਂ ਮਨਪ੍ਰੀਤ ਇਆਲੀ ਨੇ ਤੇ ਸੁਖਪਾਲ ਖਹਿਰਾ ਨੇ ਜਿਹੜੀਆਂ ਉਹਨਾਂ ਦਾ ਜ਼ਿਕਰ ਕੀਤਾ 78, 79, 80 ਦਾ, ਹੈਨਾ, ਉਹ ਸੀ, ਉਹਨੂੰ ਤੁਸੀਂ ਮਤਿਆਂ ਚ ਲਿਆ ਨਹੀਂ ਰਹੇ। ਸੋ ਇਸ ਲਈ ਕੱਲ ਸਿਰਫ ਸਿਆਸੀ ਨਾਟਕ ਸੀ। ਮਤਲਬ ਜਦੋਂ ਪਤਾ ਹੈ ਕਿ ਪੰਜਾਬ ਸਭ ਤੋਂ ਆਸ ਨਾਲ ਦੇਖ ਰਿਹਾ ਹੈ ਨਾ, ਹਰਿਆਣਾ ਦੀ ਤੇ ਕੇਂਦਰ ਦੀ ਸਾਡੇ ਤੇ ਨਜ਼ਰ ਹੈ, ਉੱਥੇ ਤੁਹਾਡੇ ਤੱਥ, ਉੱਥੇ ਤੁਹਾਡੇ ਅੰਕੜੇ, ਉੱਥੇ ਤੁਹਾਡਾ ਬਿਆਨੀਆ ਅਜਿਹਾ ਹੋਣਾ ਚਾਹੀਦਾ ਸੀ ਕਿ ਉਹਨਾਂ ਨੂੰ ਲੱਗੇ ਕਿ ਜੇ ਇਹ ਖਰੜਾ ਅਦਾਲਤੀ ਪ੍ਰਕਿਰਿਆ ਚ ਗਿਆ ਸਾਡੇ ਪੱਲੇ ਕੁਝ ਨਹੀਂ ਪੈਣਾ। ਜੀ ਬਿਲਕੁਲ ਬਿਲਕੁਲ। ਪਰ ਜੇ ਤੁਸੀਂ ਉਹੀ ਮੌਕਾ, ਇਹਨਾਂ ਨੂੰ ਕੀ ਪਤਾ, ਉਹੀ ਨੱਕਾ, ਇਹਨਾਂ ਨੂੰ ਕੀ ਪਤਾ, ਹੈ ਨਾ, ਉਹੀ ਬਹਿ ਜੋ, ਉਹੀ ਗੱਲਾਂ ਦੁਹਰਾਈਆਂ। ਠੀਕ ਹੈ, 6 ਨੁਕਤਿਆਂ ਤੇ ਅਹਿਮ ਗੱਲ ਹੋਈ ਹੈ। ਉਹਨਾਂ ਦੇ ਵਿੱਚੋਂ ਜੇ 2 ਮਤੇ ਨੇ ਜਿਹੜੇ ਸਹੀ ਰੂਪ ਚ ਪਏ ਨੇ। ਇੱਕ ਮਤਾ ਹੈਗਾ ਕਿ BBMB ਦਾ ਪੁਨਰ ਗਠਨ ਕਰਨ ਦੀ ਲੋੜ ਆ। ਜੀ। ਇੱਕ ਹੈਗਾ ਡੈਮ ਸੇਫਟੀ 2021 ਵਾਲਾ ਜਿਹੜਾ ਐਕਟ ਹੈ, ਉਹਨੂੰ ਕੇਂਦਰ ਸਰਕਾਰ ਵਾਪਸ ਲਵੇ, ਹੈ ਨਾ, ਸਾਨੂੰ ਇਹ ਮਨਜ਼ੂਰ ਨਹੀਂ। ਜਦੋਂ ਮੁੱਖ ਮੰਤਰੀ ਸਾਹਿਬ ਇਸ ਤੇ ਗੱਲ ਕਰ ਸੀ ਤਾਂ ਤ੍ਰਿਪਤਰਿੰਦਰ ਬਾਜਵੇ ਨੇ ਉੱਠ ਕੇ ਕਿਹਾ ਕਿ ਜਨਾਬ ਇਹ ਮਤਿਆਂ ਨੇ ਕੁਛ ਨਹੀਂ ਕਰਨਾ, ਸਾਨੂੰ ਆਪਣਾ ਬਿੱਲ ਲਿਆਉਣਾ ਪੈਣਾ ਜਿਹਨੂੰ ਅਸੀਂ ਕਾਨੂੰਨ ਬਣਾ ਸਕੀਏ। ਜੀ ਹਾਂਜੀ, ਕਹਿੰਦੇ ਉਹ ਫਿਰ ਤੁਸੀਂ ਕਹਿ ਰਹੇ ਹੋ ਉਹਨਾਂ ਦੇ ਹਵਾਲੇ ਨਾਲ ਤੁਰੰਤ ਬਿਆਨੀਆਂ, ਹਾਂਜੀ ਉਹ ਹਲੇ ਤੁਰੰਤ ਆ ਗਿਆ ਸੀ ਨਾ ਜੀ ਸੈਸ਼ਨ, ਇਸ ਲਈ ਤਿਆਰ ਨਹੀਂਗਾ, ਖਰੜਾ ਤਿਆਰ ਕਰ ਲਾਂਗੇ। ਖੇਤੀ ਨੀਤੀ ਦੀਆਂ ਗੱਲਾਂ ਕਦੋਂ ਤੁਰਦੀਆਂ, ਕਿੱਥੇ ਉਹਦਾ ਖਰੜਾ? ਤੁਸੀਂ ਤਾਂ ਸੱਭਿਆਚਾਰ ਪਾਲਿਸੀ ਨਹੀਂ ਅਜੇ ਤੱਕ ਸਿੱਖਿਆ ਪਾਲਿਸੀ ਨਹੀਂ, ਅਜੇ ਤੱਕ ਖੇਡ ਪਾਲਿਸੀ ਨਹੀਂ, ਅਜੇ ਤੱਕ ਖੇਤੀ ਪਾਲਿਸੀ ਨਹੀਂ, ਆ ਪਾਣੀ ਵਾਲੇ ਮਸਲੇ ਤੇ ਅਜੇ ਤੱਕ ਕੋਈ ਪਾਲਿਸੀ ਨਹੀਂ। ਕਿੱਥੇ ਨੇ ਪਹੁੰਚ? 3 ਸਾਲ ਲੰਘ ਗਏ ਜਨਾਬ ਤੁਹਾਡੇ ਵੀ। ਜੀ ਬਿਲਕੁਲ ਬਿਲਕੁਲ। ਜਿਸ ਕਟਹਿਰੇ ਦੇ ਵਿੱਚ ਕਾਂਗਰਸੀ, ਅਕਾਲੀ ਔਰ BJP ਵਾਲੇ ਖੜੇ ਨੇ ਨਾ, ਹੁਣ ਤੁਸੀਂ ਉਸ ਕਟਹਿਰੇ ਤੋਂ ਬਾਹਰ ਨਹੀਂ। ਸੋ ਵਿਧਾਨ ਸਭਾ ਦਾ 1 ਦਿਨ ਦਾ ਸੈਸ਼ਨ ਸਿਰਫ ਸਿਆਸੀ ਰੰਗ ਦਿਖਾ ਗਿਆ। ਸਿਆਸੀ ਕਰੰਟ ਇਹਨਾਂ ਪਾਣੀਆਂ ਨੇ ਜ਼ਰੂਰ ਮਾਰਿਆ, ਔਰ ਇਹ ਪਾਣੀ ਰੜਕਿਆਂ ਕੱਲੀ ਬਿਜਲੀ ਨਹੀਂ ਨਿਕਲਦੀ ਜਨਾਬ, ਇੱਥੋਂ ਸਿਆਸਤ ਵੀ ਨਿਕਲਦੀ। ਜੀ ਬਿਲਕੁਲ। ਦੇਖੋ ਅਰਕਿਲ, ਮੈਂ ਹੋਰ ਵੀ ਮਹਿਸੂਸ ਕਰਦਾ ਜਿੰਨੀ ਕੁ ਮੈਂ ਸੁਣ ਸਕਿਆ ਉਹਨਾਂ ਦੀ ਗੱਲਬਾਤ, ਔਰ ਜਿੰਨੀ ਕੁ ਆਪਾਂ ਪਹਿਲਾਂ ਪੰਜਾਬ ਦੇ ਪਾਣੀਆਂ ਦੇ ਇਤਿਹਾਸ ਨੂੰ ਦੇਖਿਆ ਸ਼ਰਮਾ ਜੀ, ਪੰਜਾਬ ਦੀ ਸੱਤਾਧਾਰੀ ਧਿਰ ਜਾਂ ਕੋਈ ਵੀ ਸਿਆਸੀ ਧਿਰ, ਉਹ ਪੰਜਾਬ ਦੇ ਪਾਣੀ ਉੱਤੇ ਮਾਲਕੀ ਕਦੇ ਨਹੀਂ ਜ਼ਾਹਰ ਕਰਦੀ। ਉਹ ਇਹ ਨਹੀਂ ਕਹਿੰਦੇ ਕਿ ਅਸੀਂ ਮਾਲਕਾਂ ਭਾਈ ਤੇ ਅਸੀਂ ਸਾਡੀ ਪਹਿਲਾਂ, ਜਿਵੇਂ ਤੁਸੀਂ ਸ਼ਾਇਦ 78, 79, 80 ਦਾ ਜ਼ਿਕਰ ਇਆਲੀ ਸਾਹਿਬ ਨੇ ਕੀਤਾ ਸੀਗਾ ਜਾਂ ਸੁਖਪਾਲ ਖਹਿਰਾ ਨੇ। ਹਾਂਜੀ, ਇਹ ਮਤਲਬ ਅਸੀਂ ਪਾਣੀ ਦੀ ਬੂੰਦ ਨਹੀਂ ਜਾਣ ਦਿੰਦੇ। ਉਹਦੇ ਮੁੱਖ ਮੰਤਰੀ ਸਾਹਿਬ ਉਦੋਂ ਦੇ ਲੱਗੇ ਨੇ, ਜਾਂ ਹੋਰ ਜਾਖੜ ਸਾਹਿਬ ਵੀ ਇਹੀ ਗੱਲ ਕਹਿ ਰਹੇ ਸੀ ਵੀ ਪਾਣੀ ਦੀ ਬੂੰਦ ਨਹੀਂ ਜਾਣ ਦਿੰਦੇ। ਉਹ ਤਾਂ ਇਹ ਗੱਲ ਕਹਿੰਦੇ ਵੀ ਤੁਸੀਂ ਸਾਨੂੰ ਲਲਕਾਰੋ, ਉਹ ਤਾਂ ਪੂਰਾ ਨੈਰੇਟਿਵ ਤੁਹਾਡਾ ਪੂਰੇ ਦੇਸ਼ ਭਰ ਚ ਚਲਾ ਲੈਣਗੇ। ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਪਹਿਲਾਂ ਭਾਈ ਤੈਅ ਕਰੋ ਕਿ ਪਾਣੀ ਦਾ ਮਾਲਕ ਕੌਣ ਆ? ਮਾਲਕ ਉਸ ਤੋਂ ਬਾਅਦ ਜੇ ਦਿਲ ਕਰੂਗਾ ਮਾਲਕ ਦਾ ਦੇ ਦੂਗਾ, ਜੇ ਨਾ ਦਿਲ ਕਰੂਗਾ ਤਾਂ ਨਾ। ਔਰ ਜੇ ਮੁੱਖ ਮੰਤਰੀ ਸਾਹਿਬ ਜਿੱਥੇ ਮਾਲਕੀ ਤੈਅ ਕਰਨ ਦੀ ਲੋੜ ਆ, ਉੱਥੇ ਕੱਲ ਤੁਸੀਂ ਲੈ ਕੇ ਆਉਂਦੇ ਕਿ ਰਾਜਸਥਾਨ ਨੂੰ ਇੰਨਾ ਪਾਣੀ ਗਿਆ ਭਾਈ, ਇੰਨਾ ਬਿੱਲ ਖੜਾ, ਅੱਜ ਪਾਸ ਕਰੋ ਕਿ ਬਿੱਲ ਵਸੂਲਿਆ ਜਾਵੇ। ਬਿਲਕੁਲ ਬਿਲਕੁਲ। ਦੋ ਦਿੱਲੀ ਨੂੰ ਵੀ ਬਿੱਲ ਕਿ ਭਾਈ ਕੇਜਰੀਵਾਲ ਦੀ ਸਰਕਾਰ ਦੇ ਸਮੇਂ ਦਾ ਵੀ ਇੰਨਾ ਖੜਾ, ਉਦੋਂ ਪਿਛਲੀਆਂ ਦਾ ਵੀ ਇੰਨਾ ਖੜਾ, ਸ਼ੀਲਾ ਵਾਲਾ ਵੀ ਖੜਾ, ਆਹ ਹੁਣ ਵਾਲਿਆਂ ਦਾ ਵੀ ਖੜਾ, ਕਿ ਦੋ ਭਾਈ ਪਾਓ। ਚੰਡੀਗੜ੍ਹ ਨੂੰ ਵੀ ਬਿੱਲ, ਜੀ ਜੀ, ਜਦੋਂ ਅਗਲੇ ਕਹਿੰਦੇ ਸਾਡਾ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜੀ, ਚੰਡੀਗੜ੍ਹ ਨੂੰ ਪਾਣੀ ਨਹਿਰੀ ਜਾ ਰਿਹਾ, ਲਿਆਓ ਬਿੱਲ। ਬਿਲਕੁਲ। ਜਿੱਦੇ ਰਾਜਧਾਨੀ ਬਣ ਗਈ ਕਰੋ ਆਪਣੀ ਮਾਲਕੀ ਵਾਲਾ। ਸੋ ਇਸ ਲਈ ਇਹਨਾਂ ਮਤਿਆਂ ਦੇ ਰੂਪ ਚ ਲੈ ਕੇ ਤਾਂ ਆਉਂਦੇ, ਔਰ ਸਭ ਨੂੰ ਪਤਾ ਹੈ ਜਿਹੜੇ ਮਤੇ ਤੁਸੀਂ ਆ ਪਾ ਵੀ ਲਏ, ਇਹ ਜਾ ਕੇ ਉੱਥੇ ਦਮ ਤੋੜ ਜਾਣੇ ਆ ਰਾਜਪਾਲ ਦੇ ਕੋਲ। ਤੇ ਇਸ ਲਈ ਸਿਰਫ 1 ਦਿਨ ਦਾ, ਮੈਂ ਪਹਿਲਾਂ ਵੀ ਸ਼ਾਇਦ ਕਿਹਾ ਹੋਵੇ, ਮੈਂ ਅੱਜ ਵੀ ਦੁਬਾਰਾ ਕਹਿਣਾ, ਪ੍ਰਵੀਨ ਜੀ, ਇਹ 2020 ਦਾ ਮੈਚ ਹੈ। ਇਹ 20 ਮਈ ਤੱਕ ਦਾ ਮੈਚ ਹੈ। ਮੁੱਖ ਮੰਤਰੀ ਸਾਹਿਬ ਨੇ ਖੁਦ ਕਿਹਾ ਕਿ 20 ਮਈ ਦੀ ਰਾਤ ਨੂੰ 12 ਵਜੇ ਪਾਣੀ ਪੂਰਾ 8500 ਛੱਡ ਦਾਂਗੇ, ਕਿਉਂਕਿ 21 ਤਰੀਕ ਤੋਂ ਤੁਹਾਡੀ ਮਿਆਦ ਸ਼ੁਰੂ ਹੈ ਫਿਰ। ਜੀ ਜੀ। ਤੇ ਇਹਦਾ ਮਤਲਬ ਜਿਹੜੀ ਕੈਪਟਨ ਅਮਰਿੰਦਰ ਨੇ ਗਲਤੀ ਕੀਤੀ ਸੀ, ਤੁਸੀਂ ਉਹਨੂੰ ਦਰੁਸਤ ਨਹੀਂ ਕਰਨਾ। ਅਮਰਿੰਦਰ ਨੇ ਕਾਨੂੰਨੀ ਮੋਹਰ ਲਾਈ ਕਿ ਹਾਂ ਪਿਛਲੇ ਪਾਣੀ ਜਿਹੜੇ ਜਾਂਦੇ ਨੇ ਉਹ ਜਾਂਦੇ ਰਹਿਣਗੇ, ਜਦੋਂ ਕਿ ਅੱਜ ਤੋਂ ਪਹਿਲਾਂ ਇਹ ਕਾਨੂੰਨੀ ਤੌਰ ਤੇ ਨਹੀਂ ਸੀ ਕਿਤੇ, ਤੇ ਤੁਸੀਂ ਉਹਨੂੰ ਰੱਦ ਕਰ ਲੈਂਦੇ। ਜੀ ਬਿਲਕੁਲ। ਤੋਂ ਇਸ ਲਈ ਤੁਸੀਂ ਕਰਨਾ ਕੁਝ ਨਹੀਂ ਚਾਹੁੰਦੇ, ਸਿਰਫ ਬਿਆਨ ਕਰਦੇ ਹੋ। ਮੰਨੋ ਚਾਹੇ ਨਾ ਮੰਨੋ ਜਨਾਬ, ਤੁਸੀਂ ਵੀ ਕੇਂਦਰ ਦੇ ਦਬਾਅ ਹੇਠ ਹੋ।
ਜੀ ਬਿਲਕੁਲ। ਅਗਲੀ ਗੱਲ ਕਰੀਏ ਬੀਬੀਐਮਬੀ ਦੀ। ਬੀਬੀਐਮਬੀ ਕਹਿੰਦੇ ਪੰਜਾਬ ਦੇ ਖਿਲਾਫ ਹਾਈ ਕੋਰਟ ਪਹੁੰਚ ਗਿਆ ਜੀ। ਬਿਲਕੁਲ ਗਿਆ ਜੀ। ਮਤਲਬ ਬੀਬੀਐਮਬੀ ਕਿਹਦੇ ਹੁਕਮਾਂ ਤੇ ਚੱਲਦਾ ਫਿਰ? ਕੌਣ ਹੁਕਮ ਚਾੜਦਾ ਉਹਨੂੰ? ਕੇਂਦਰ ਦੇ ਹੁਕਮ। ਕੇਂਦਰ ਦੇ ਇਸ਼ਾਰੇ ਤੇ ਜੇ ਕੰਮ ਕਰ ਰਿਹਾ ਤਾਂ ਹੀ ਉਹ ਅਦਾਲਤ ਦਾ ਰੁਖ ਕੀਤਾ ਉਹਨੇ। ਔਰ ਸ਼ਿਕਾਇਤ ਕੀ ਕੀਤੀ? ਜਿਹੜੀ ਤੁਸੀਂ ਮਾਲਕੀ ਦੀ ਗੱਲ ਕਰ ਰਹੇ ਹੋ ਨਾ ਪ੍ਰਵੀਨ ਜੀ, ਸਵਾਲ ਉਹੀ ਹੈ ਜੀ ਜੀ ਕਿ ਜੇ ਡੈਮ ਸਾਡੇ ਨੇ, ਜੇ ਪੰਜਾਬ ਦੀ ਹਦੂਦ ਚ ਆ ਕੇ ਉਹ ਰਿਪੇਰੀਅਨ ਸਿਧਾਂਤ ਅਨੁਸਾਰ ਪਾਣੀ ਸਾਡਾ ਹੈ, ਤੇ ਫਿਰ ਜੀ ਬੀਬੀਐਮਬੀ ਕਿਵੇਂ ਸ਼ਿਕਾਇਤ ਲੈ ਕੇ ਚਲੀ ਗਈ ਅਦਾਲਤ ਦੇ ਵਿੱਚ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਕਿ ਜੀ ਡੈਮ ਦੇ ਉੱਤੇ ਨਾ ਕਬਜ਼ਾ ਕਰ ਲਿਆ ਜੀ ਪੰਜਾਬ ਪੁਲਿਸ ਨੇ, ਸਾਡਾ ਕਬਜ਼ਾ ਛਡਾਓ ਜੀ। ਜੀ ਜੀ ਤੇ ਜਦੋਂ ਡੈਮ ਸੇਫਟੀ ਐਕਟ ਨਹੀਂ ਸੀ ਤਾਂ ਕਿ ਡੈਮ ਦੀ ਸੁਰੱਖਿਆ ਨਹੀਂ ਕਰਦੇ ਸੀ ਸੂਬੇ? ਜੇ ਪਾਣੀ ਸੂਬਈ ਮਸਲਾ ਹੈ ਤਾਂ ਫਿਰ ਇਹਦੇ ਤੇ ਕਿਉਂ ਨਹੀਂ? ਤੁਸੀਂ ਜਿੰਨੇ ਸੂਬਿਆਂ ਦੇ ਵਿੱਚ ਪਾਣੀਆਂ ਦੇ ਮਸਲੇ ਖੜੇ ਨੇ, ਤੁਸੀਂ ਕਿੰਨਿਆਂ ਨਾਲ ਰਾਬਤਾ ਕੀਤਾ? ਬੀਬੀਐਮਬੀ ਨੇ ਸਿੱਧੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਔਰ ਅਦਾਲਤ ਦੇ ਵਿੱਚ ਇਹ ਪਟੀਸ਼ਨ ਪਾਈ ਕਿ ਜੀ ਇਹਨਾਂ ਨੇ ਕਬਜ਼ਾ ਕਰ ਲਿਆ, ਕੰਟਰੋਲ ਕਰ ਲਿਆ, ਜਬਰੀ ਖੋਲਿਆ ਜੀ ਸਾਤੋਂ, ਇਸ ਲਈ ਇਹ ਕਬਜ਼ਾ ਛਡਾਇਆ ਜਾਵੇ। ਮਤਲਬ ਪੰਜਾਬ ਦੀ ਪੁਲਿਸ ਨੇ ਜੇ ਪੰਜਾਬ ਦੇ ਹੀ ਡੈਮ ਤੇ ਨਾਕਾ ਲਾ ਲਿਆ ਤਾਂ ਕਬਜ਼ਾ ਕਿਵੇਂ ਹੈ ਜੀ? ਜੇ ਸਾਡੀ ਉਹ ਚੀਜ਼ ਹੈ, ਅਸੀਂ ਤਾਂ ਥੋਤੋਂ ਬਚਾਉਣ ਲਈ ਬਈ ਤੁਹਾਡੇ ਕਬਜ਼ਾ ਛਡਾਇਆ ਅਸੀਂ ਤਾਂ। ਹਾਂਜੀ ਹਾਂਜੀ ਬਿਲਕੁਲ। ਤਾਂ ਤੁਹਾਡੇ ਹੱਥੋਂ ਕੰਟਰੋਲ ਮੁੜ ਕੇ ਆਪਣੇ ਹੱਥ ਲਿਆ। ਸੋ ਇਸ ਲਈ ਕੱਲ ਮੁੱਖ ਮੰਤਰੀ ਸਾਹਿਬ ਆਪਣੀ ਗੱਲ ਸਮੇਟਦਿਆਂ ਹੋਇਆਂ ਗੱਲ ਕਰ ਰਹੇ ਸੀਗੇ ਬਈ ਕਿ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ। ਠੀਕ ਹੈ। ਅਗਲੇ ਕਹਿੰਦੇ ਸੁਪਰੀਮ ਕੋਰਟ ਜਦ ਹੋਊਗਾ ਤਾਂ ਹਾਈ ਕੋਰਟ 'ਚ ਦੱਸੋ ਅਸੀਂ ਕੀ ਬਿਆਨੀਆਂ ਕਰੋਗੇ। ਮੈਨੂੰ ਲੱਗਦਾ ਰੋਜ਼ ਦੀ ਸੁਣਵਾਈ ਚੱਲਣੀ ਆ ਹੁਣ ਇਸ ਮਸਲੇ ਦੀ ਤੁਰੰਤ, ਕਿਉਂਕਿ ਸਭ ਨੂੰ ਪਤਾ ਕਿ ਅਦਾਲਤਾਂ ਨੂੰ ਵੀ ਪ੍ਰਭਾਵਿਤ ਕੀਤਾ ਜਾ ਰਿਹਾ। ਨਹੀਂ ਤਾਂ ਇੱਥੇ ਇਸ ਮਸਲੇ ਦੀ ਤੁਰੰਤ ਲੋੜ ਹੋਵੇ ਉਹਦੀ ਹਫ਼ਤੇ ਬਾਅਦ ਦੀ ਤਰੀਕ ਪੈ ਜਾਂਦੀ ਆ। ਤੋ ਜੇ ਸਹੀ ਰੋਲ ਨਿਭਾਉਣਾ ਹੁੰਦਾ ਕੇਂਦਰ ਨੇ ਤਾਂ ਜਿਹੜਾ ਬੀਬੀਐਮਬੀ ਰੌਲਾ ਪਾ ਰਿਹਾ ਸੀਗਾ ਬਾਅਦ ਚੋਂ ਕਿ ਜੀ ਚਾਹੇ ਉਧਾਰ ਹੀ ਲੈ ਲਓ ਹਰਿਆਣੇ ਵਾਲੇ, ਉਹ 20 ਤਰੀਕ ਤੋਂ ਬਾਅਦ ਮੋੜ ਦਿਓ, ਇਹ ਗੱਲ ਕੇਂਦਰ ਪਹਿਲੇ ਦਿਨ ਬੁਲਾ ਕੇ ਕਹਿ ਲੈਂਦਾ। ਜਾਂ ਕੇਂਦਰ ਇਹੀ ਕਹਿੰਦਾ ਕਿ ਕੋਈ ਨਾ ਭਾਈ ਉਹ 4000 ਤਾਂ ਦੇ ਹੀ ਰਹੇ ਹੋ, 1000-1500 ਹੋਰ ਦੇ ਲਓ। ਕੇਂਦਰ ਕਿੱਥੇ ਆਇਆ ਇਸ ਮੌਕੇ? ਔਰ ਉਸ ਮੌਕੇ ਗੱਲ ਕਰ ਰਹੇ ਹਾਂ ਆਪਾਂ ਪ੍ਰਵੀਨ ਜੀ, ਜਦੋਂ ਦੋ ਮੁਲਕਾਂ 'ਚ ਤਣਾਅ ਵਾਲਾ ਮਾਹੌਲ ਹੋਵੇ ਔਰ ਭਾਰਤ ਦੀ ਰਾਜਧਾਨੀ ਤੋਂ ਲੱਗ ਕੇ ਹੱਦ ਤੱਕ ਜਿਹੜੇ ਦੋ ਸੂਬੇ ਲੱਗਦੇ ਨੇ, ਸਰਹੱਦ ਤੱਕ ਜਿਹੜੇ ਸੂਬੇ ਦੋ ਲੱਗਦੇ ਨੇ, ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਆਪਸ 'ਚ ਟਕਰਾਅ ਦੀ ਸਥਿਤੀ 'ਚ ਪਾਤਾ ਹੋਵੇ। ਸੋ ਕੇਂਦਰ ਦਾ ਰੋਲ ਤੇ ਬੀਬੀਐਮਬੀ ਕੇਂਦਰ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਔਰ ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਜੀ ਕਿ ਕਬਜ਼ਾ ਕਰ ਲਿਆ ਡੈਮਾਂ ਤੇ। ਕਮਾਲ ਹੈ ਜਨਾਬ। ਵਾਹ ਜੀ ਵਾਹ। ਅੱਛਾ ਚਲੋ, ਬੀਬੀਐਮਬੀ ਦੀ ਇੱਕ ਹੋਰ ਗੱਲ ਕਰ ਲਈਏ ਆਪਾਂ। ਬੀਬੀਐਮਬੀ ਤਾਂ ਕਹਿੰਦਾ ਕਿ ਕਬਜ਼ਾ ਕਰ ਲਿਆ, ਪਰ ਕਹਿੰਦੇ ਬੀਬੀਐਮਬੀ ਦੇ ਮਾਮਲੇ ਦੇ ਵਿੱਚ ਖਰਚਾ ਪੰਜਾਬ ਦਾ ਹੈ ਤੇ ਧੌਂਸ ਕੇਂਦਰ ਦੀ ਚੱਲਦੀ ਹੈ ਜੀ। ਬਿਲਕੁਲ ਜੀ। ਕੱਲ ਮੁੱਖ ਮੰਤਰੀ ਸਾਹਿਬ ਫਿਰ SYL ਤੋਂ YSL ਤੇ ਆ ਗਏ ਸੀ। ਉਹੀ ਪੁਰਾਣਾ ਫਾਰਮੂਲਾ ਫਿਰ ਸੁਝਾ ਰਹੇ ਸੀ। ਮਤਲਬ ਜੇ SYL ਵਾਜਬ ਨਹੀਂ ਹੈ ਫਿਰ YSL ਵੀ ਵਾਜਬ ਨਹੀਂ ਹੋਣੀ। ਜੇ ਤੁਸੀਂ YSL ਨੂੰ ਸਹੀ ਠਹਿਰਾ ਰਹੇ ਹੋ ਫਿਰ SYL ਵੀ ਅਗਲੇ ਸਹੀ ਠਹਿਰਾ ਲੈਣਗੇ। ਇਸ ਲਈ ਸਾਨੂੰ ਤਾਂ ਇਸੇ ਨੁਕਤੇ ਤੇ ਰਹਿਣਾ ਪੈਣਾ ਕਿ ਸਾਡਾ ਜਿਹੜਾ ਪਾਣੀ ਪਹਿਲਾਂ ਜਾ ਰਿਹਾ ਉਹ ਵੀ ਗਲਤ ਜਾ ਰਿਹਾ ਤੁਹਾਨੂੰ। ਜੀ ਜੀ ਬਿਲਕੁਲ। ਤੁਸੀਂ ਰਿਪੇਰੀਅਨ ਸਿਧਾਂਤ ਵਾਲੇ ਸੂਬਾ ਹੀ ਨਹੀਂ ਗਏ। ਤੁਹਾਨੂੰ ਹਰਿਆਣੇ ਨੂੰ ਪਾਣੀ ਕਿਵੇਂ ਦਈਏ? ਤੁਸੀਂ ਜੇ ਲੈਣਾ ਤਾਂ ਮੁੱਲ ਲਓ। ਤੇ ਇਸ ਲਈ ਸਾਨੂੰ ਤਾਂ ਉਸ ਪਹਿਲੂ ਤੇ ਰਹਿਣ ਦੀ ਲੋੜ ਸੀ। ਪਰ ਚਲੋ ਬੀਬੀਐਮਬੀ ਵਾਲਾ ਮਸਲਾ ਮੁੱਖ ਮੰਤਰੀ ਸਾਹਿਬ ਨੇ ਥੋੜਾ ਜਿਹਾ ਛੂਹਿਆ ਸੀਗਾ ਕਿ ਵੀ ਅਸੀਂ 60% ਖਰਚਾ ਦਿੰਨੇ ਆ ਤੇ ਫਿਰ ਸਾਡੀ ਨੁਮਾਇੰਦਗੀ ਉਨੀ ਕਿਉਂ ਨਹੀਂ ਹੈਗੀ। ਤੇ ਇਸੇ ਆਧਾਰ ਦੇ ਉੱਤੇ ਚਰਨਜੀਤ ਭੁੱਲਰ ਦੀ ਪੂਰੀ ਰਿਪੋਰਟ ਪੰਜਾਬੀ ਟ੍ਰਿਬਿਊਨ 'ਚ ਪ੍ਰਕਾਸ਼ਿਤ ਹੋਈ ਆ, ਜਿਹੜੀ ਰਿਪੋਰਟ ਇਹ ਬਿਲਕੁਲ ਸਪਸ਼ਟ ਬਿਆਨੀਆਂ ਕਰਦੀ ਆ ਕਿ ਬਿਲਕੁਲ ਜਿਹੜਾ ਬੀਬੀਐਮਬੀ ਦਾ ਕੁੱਲ ਬਜਟ ਹੈ ਨਾ ਪ੍ਰਵੀਨ ਜੀ, ਉਸ ਬਜਟ ਦਾ 60% ਅਸੀਂ ਅਦਾ ਕਰਦੇ ਹਾਂ ਪੰਜਾਬ ਵਾਲੇ। ਜਿਹੜਾ ਪਿੱਛੇ 40% ਹੈ ਉਹ ਹਰਿਆਣਾ ਰਾਜਸਥਾਨ ਮਿਲ ਕੇ ਕਰਦਾ। ਠੀਕ ਹੈ। ਉਹ 40% ਉਹਨਾਂ 'ਚ ਵੰਡਿਆ ਹੋਇਆ। ਪਰ ਜਿਹੜੇ ਵੋਟ ਵਾਲਾ ਡਰਾਮਾ ਕੀਤਾ ਉਹਦੇ ਵਿੱਚ ਪੰਜਾਬ ਦੀ ਵੀ ਇੱਕ ਵੋਟ ਆ, ਹਰਿਆਣਾ ਦੀ ਅੱਡ ਵੋਟ ਆ, ਰਾਜਸਥਾਨ ਦੀ। ਫਿਰ ਉਹਨਾਂ ਦੀ 40% ਵੋਟਾਂ ਰੱਖੋ, ਸਾਡੀਆਂ 60% ਰੱਖੋ ਨਾ। ਜੇ ਇੱਕ ਵੀ ਰੱਖਣੀ ਸਾਡੀ 60% ਗਿਣ ਲਓ ਫਿਰ ਉਹਨੂੰ। ਤੇ ਉਸ ਤਰੀਕੇ ਤੇ ਨਹੀਂ ਆਉਂਦੇ। ਫਿਰ ਜੇ ਬੀਬੀਐਮਬੀ ਹੈ ਹੀ ਸੂਬਿਆਂ ਦੀ ਯੂਨਿਟ, ਫਿਰ ਉਹ ਕੇਂਦਰ ਦਾ ਰੋਲ ਕਿਵੇਂ ਨਿਭਾਊਗੀ? ਵੀ ਕੇਂਦਰ ਦੇ ਇਸ਼ਾਰੇ ਤੇ ਕਿਵੇਂ ਕੰਮ ਕਰੂਗੀ? ਸਹੀ ਬਿਲਕੁਲ ਬਿਲਕੁਲ। ਹੁਣ ਬੀਬੀਐਮਬੀ ਦਾ ਗਠਨ ਮਤਲਬ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜੇ ਤੁਹਾਡਾ ਕੰਮ ਮੈਨੇਜਮੈਂਟ ਕਰਨਾ ਹੈ ਫਿਰ ਤੁਹਾਡਾ ਕੰਮ ਇਹ ਤੈਅ ਕਰਨਾ ਹੈਗਾ ਕਿ
ਪਾਣੀ ਕਿੰਨਾ ਕਿਹਨੂੰ ਜਾਊਗਾ, ਕਦੋਂ ਛੱਡਿਆ ਜਾਊਗਾ। ਤੁਸੀਂ ਮੈਨੇਜ ਕਰਨਾ ਜੋ ਤੁਹਾਨੂੰ ਕੰਮ ਦਿੱਤਾ ਜਾਵੇ, ਤੇ ਤੁਸੀਂ ਸੂਬਿਆਂ ਲਈ ਕੰਮ ਕਰਨਾ ਹੈ। ਜੇ ਪੰਜਾਬ 60% ਦਿੰਦਾ ਤਾਂ ਪੰਜਾਬ ਦੀ ਗੱਲ ਸੁਣਨੀ ਪੈਣੀ ਹੈ, ਔਰ ਜੇ ਉਹਦੀ ਮਾਲਕੀ ਆ ਤਾਂ ਉਹਦੀ ਮਾਲਕੀ ਉਹ ਤੈਅ ਕਰੂਗੀ ਕਿ ਪਾਣੀ ਮੈਂ ਕਦੋਂ ਦੇਣਾ, ਕਿਵੇਂ ਦੇਣਾ, ਕਿੰਨਾ ਦੇਣਾ। ਬਿਲਕੁਲ ਜੀ। ਪਰ ਨਾ ਤਾਂ ਤੁਸੀਂ ਪੁਰਾਣਿਆਂ ਨੂੰ ਰੱਦ ਕਰਕੇ ਆਏ ਸਾਡੇ ਵਾਲੇ, ਨਾ ਉਹਨਾਂ ਨੂੰ ਆਏ। ਇਸ ਦਾ ਨਤੀਜਾ ਹੈ ਫਿਰ BBMB ਐ ਸਾਡੀਆਂ ਬੜਾਈਆਂ ਖਾਂਦੀ ਆ, ਸਾਡੇ ਜਲ ਪਾਣੀ ਛਕਦੀ ਹੈ ਤੇ ਗੁਣਗਾਨ ਕੇਂਦਰ ਦਾ ਕਰ ਰਹੀ ਹੈ। ਆ ਰਿਪੋਰਟ ਦੱਸਦੀ ਹੈ ਜੀ ਕਿ BBMB ਦਾ ਜਿਹੜਾ ਕੁੱਲ ਬਜਟ ਹੈ ਉਹਦਾ 60% ਅਸੀਂ ਅਦਾ ਕਰਦੇ ਹਾਂ, ਹਰਿਆਣਾ ਤੇ ਰਾਜਸਥਾਨ ਬਾਕੀ 40% ਹਿੱਸਾ ਅਦਾ ਕਰਦਾ ਹੈ। ਕਹਿੰਦੇ BBMB ਨੇ 30 ਅਪ੍ਰੈਲ ਨੂੰ ਪੰਜਾਬ ਦੇ ਵਿਰੋਧ ਦੇ ਬਾਵਜੂਦ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਹੁਕਮ ਦਿੱਤੇ ਸੀ, ਜਿਸ ਕਾਰਨ ਪੰਜਾਬ ਤੇ ਹਰਿਆਣਾ 'ਚ ਸਿਆਸੀ ਉਬਾਲ ਆਇਆ। BBMB ਉੱਤੇ ਹੁਣ ਸਿੱਧੀ ਉਂਗਲ ਉੱਠ ਰਹੀ ਹੈ ਕਿ ਅਦਾਰੇ ਦੀ ਨਿਰਪੱਖਤਾ ਵੀ ਸਵਾਲਾਂ ਦੇ ਘੇਰੇ 'ਚ ਆ ਗਈ। ਠੀਕ ਹੈ ਜੀ। ਪਿਛਲੇ 7 ਵਰਿਆਂ ਦੀ ਔਸਤ ਹੈ ਕਿ BBMB ਦਾ ਸਾਲਾਨਾ ਬਜਟ 1200 ਕਰੋੜ ਦਾ ਬਣਦਾ। ਪਿਛਲੇ 7 ਸਾਲਾਂ ਦਾ ਉਹਨਾਂ ਦਾ ਜੇ ਐਵਰੇਜ ਹਰ ਸਾਲ ਬਜਟ ਦੇਖੀਏ ਤਾਂ ਐਵਰੇਜ 1200 ਕਰੋੜ ਬਣਦਾ। ਇਹਦਾ ਮਤਲਬ ਪੰਜਾਬ 60% ਦੇ ਕੇ 720 ਕਰੋੜ ਹਰ ਸਾਲ ਦੇ ਰਿਹਾ। ਮੈਂ 2023-24 ਵਾਲਾ ਦੇਖ ਰਿਹਾ ਸੀਗਾ, ਕਹਿੰਦੀ ਜੀ ਪੰਜਾਬ ਦੇ 2 ਵਿਭਾਗ ਨੇ ਜਿਨ੍ਹਾਂ ਨੇ ਇਹ ਮਿਲਾ ਕੇ 60% ਅਦਾ ਕਰਨਾ ਹੁੰਦਾ, ਜਿਨ੍ਹਾਂ 'ਚ ਇੱਕ ਬਿਜਲੀ ਵਿਭਾਗ ਹੈ, ਦੂਜਾ ਜਲ ਸਰੋਤ ਵਿਭਾਗ ਹੈ। ਬਿਜਲੀ ਵਿਭਾਗ ਨੇ 2023-24 ਚ 585 ਕਰੋੜ ਅਦਾ ਕੀਤੇ। ਠੀਕ ਹੈ। ਤੇ ਜਲ ਸਰੋਤ ਵਿਭਾਗ ਨੇ 153 ਕਰੋੜ ਅਦਾ ਕੀਤੇ। 585 ਤੇ 153 ਕਰੋੜ 738 ਕਰੋੜ ਬਣ ਗਏ ਜੀ। ਇਹਦਾ ਮਤਲਬ ਪਿਛਲੇ ਸਾਲਾਂ ਚ ਘੱਟ ਹੋਊਗਾ ਮਾੜਾ ਮੋਟਾ, ਹੁਣ ਵੱਧ ਗਿਆ। ਇਸ ਲਈ ਇਹ 720 ਕਰੋੜ ਦੀ ਜਿਹੜੀ ਐਵਰੇਜ ਹੈ ਉਹ ਤੋਂ ਉੱਪਰ ਚਲਾ ਗਿਆ ਹੁਣ ਸਮਝ ਲਓ ਇਸ ਸਾਲ, ਤੇ ਅਸੀਂ 738 ਕਰੋੜ ਰੁਪਇਆ ਅਦਾ ਕੀਤਾ ਜਨਾਬ। ਤੇ ਤਾਂ ਵੀ ਅਸੀਂ 3-13 ਚ ਵੀ ਨਹੀਂ ਗਏ। ਧੱਕਾ BBMB ਐ ਕਰੂਗੀ ਡੈਮ ਸੇਫਟੀ ਵਾਲਾ। ਫਿਰ ਇਸ ਸਥਿਤੀ ਦੇ ਵਿੱਚ ਹੀ ਫਿਰ ਜਦੋਂ ਐਕਟ 2021 ਲਿਆਂਦਾ ਇਹਨਾਂ ਨੇ ਡੈਮ ਸੇਫਟੀ ਵਾਲਾ, ਫਿਰ ਕਹਿੰਦੇ ਜੀ ਡੈਮਾਂ ਤੇ ਨਿਗਰਾਨੀ, ਡੈਮਾਂ ਤੇ ਕੰਟਰੋਲ, ਨਿਰੀਖਣ, ਰੱਖ ਰਖਾਵ, ਇਹ ਸਾਰਾ ਕੰਮ ਕੇਂਦਰ ਨੇ ਆਪਣੇ ਹੱਥ 'ਚ ਲੈ ਲਿਆ ਸਿੱਧਾ ਡੈਮ ਸੇਫਟੀ ਦੇ ਨਾਂ ਦੇ ਉੱਤੇ। BBMB ਰੂਲ 1974 ਚ 23 ਫਰਵਰੀ 2022 ਨੂੰ ਸੋਧ ਕਰਕੇ ਕੇਂਦਰ ਨੇ ਪੰਜਾਬ ਤੇ ਹਰਿਆਣਾ ਤੋਂ BBMB ਤੋਂ ਸਥਾਈ ਪ੍ਰਤੀਨਿਧਤਾ ਖੋਲੀ। BBMB ਚ ਸ਼ੁਰੂ ਤੋਂ ਇਸ ਸਿਸਟਮ ਸੀਗਾ ਕਿ ਜਿਹੜਾ ਪਾਵਰ ਦਾ ਮੈਂਬਰ ਹੋਊਗਾ ਉਹ ਪੰਜਾਬ ਵਾਲਾ ਹੋਊਗਾ, ਜਿਹੜਾ ਸਿੰਜਾਈ ਵਾਲਾ ਮੈਂਬਰ ਹੋਊਗਾ ਹਰਿਆਣੇ ਤੋਂ ਹੋਊਗਾ। ਠੀਕ ਹੈ। ਪਰ ਤੁਸੀਂ ਇਹ ਵੀ ਆਪਣੀ ਮਰਜ਼ੀ ਦੀਆਂ ਕੋਟਲੀਆਂ, ਤੇ ਇਹ ਵੀ ਰਵਾਇਤ ਜਾਂ ਇਹ ਵੀ ਸਿਧਾਂਤ ਇੱਕ ਬਣਿਆ ਹੋਇਆ ਸੀਗਾ ਵੀ ਕਿ ਜਿਨ੍ਹਾਂ ਸੂਬਿਆਂ 'ਚ ਪਾਣੀ ਦੀ ਵੰਡ ਨੂੰ ਲੈ ਕੇ ਸਵਾਲ ਚੱਲਦੇ ਨੇ, ਮਸਲਾ ਚੱਲਦਾ, ਉਹਨਾਂ ਸੂਬਿਆਂ ਦਾ ਕੋਈ ਵੀ ਨੁਮਾਇੰਦਾ BBMB ਦਾ ਚੇਅਰਮੈਨ ਨਹੀਂ ਲੱਗੂਗਾ। ਮਤਲਬ ਹਿਮਾਚਲ ਤੋਂ, ਹਰਿਆਣਾ ਤੋਂ, ਪੰਜਾਬ ਤੋਂ, ਰਾਜਸਥਾਨ ਤੋਂ, ਦਿੱਲੀ ਤੋਂ, ਜਾਂ ਇੱਥੋਂ ਦਾ ਕੋਈ ਨੁਮਾਇੰਦਾ ਨਹੀਂ ਲੱਗੂਗਾ। ਪਰ ਤੁਸੀਂ ਇਹ ਵੀ ਨਿਯਮ ਤੋੜਿਆ। ਸਹੀ ਹੈ। ਕੇਂਦਰ ਨੇ ਜ਼ਬਰਦਸਤੀ ਹਿਮਾਚਲ ਦੇ ਬੰਦੇ ਨੂੰ ਚੇਅਰਮੈਨ ਲਾਇਆ ਜਿਹੜਾ BJP ਦਾ ਬੰਦਾ। ਇਹ ਜਦੋਂ ਇਹ ਮੌਕੇ ਹੋ ਰਹੇ ਸੀ, ਜਦੋਂ ਡੈਮ ਸੇਫਟੀ ਵਾਲਾ ਮਸਲਾ ਆਇਆ, ਜਦੋਂ ਆ ਰੂਲਸ ਵਾਲਾ ਮਸਲਾ ਆਇਆ, ਜਦੋਂ ਆ ਚੇਅਰਮੈਨ ਵਾਲਾ ਮਸਲਾ ਆਇਆ, ਉਸ ਸਮੇਂ ਸਾਡੀਆਂ ਸਰਕਾਰਾਂ ਕਿੱਥੇ ਸੀ? ਨਹੀਂ, ਉਦੋਂ ਨਹੀਂ ਜਾ ਗਈ। ਉਸ ਸਮੇਂ ਭਗਵੰਤ ਮਾਨ ਜੀ ਦੱਸੋ ਕਿੱਥੇ ਲੜੇ ਤੁਸੀਂ? ਚਿੱਠੀ ਪਾਈ ਸੀ ਜੀ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਲਿਖਿਆ ਸੀ, ਅਸੀਂ BBMB ਨੂੰ ਵੀ ਲਿਖਿਆ ਸੀ। ਲਿਖਣ ਨਾਲ ਲੜਾਈ ਮਸਲਾ ਹੱਲ ਹੋਊਗਾ? ਧਰਤੀ ਤੇ ਉਤਰਨਾ ਪੈਂਦਾ ਉਹਦੇ ਲਈ। ਹਾਂ, ਤੁਸੀਂ ਉਤਰਦੇ ਹੋ ਕੇਜਰੀਵਾਲ ਲਈ ਧਰਤੀ ਤੇ, ਸਹੀ ਹੈ, ਜੇ ਉਹਨੂੰ ਗ੍ਰਿਫਤਾਰ ਹੋ ਜਾਵੇ। ਸੋ ਇਸ ਸਥਿਤੀ ਦੇ ਵਿੱਚ ਸਪਸ਼ਟ ਹੈ ਕਿ ਸਾਡਾ ਰੋਲ ਉਸ ਸਮੇਂ ਕੀ ਰਿਹਾ। ਹੁਣ BBMB ਰੂਲ 1974 ਚ ਸੋਧ ਕੀਤੀ ਤੇ ਪੰਜਾਬ ਵਿਧਾਨ ਸਭਾ ਨੇ 1 ਅਪ੍ਰੈਲ 2022 ਨੂੰ ਇਸ ਦੇ ਖਿਲਾਫ ਮਤਾ ਪਾਸ ਕੀਤਾ, ਤੇ ਮੁੱਖ ਮੰਤਰੀ ਨੇ 29 ਅਪ੍ਰੈਲ 2022 ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਤੀ, ਡਿਊਟੀ ਖਤਮ ਹੋ ਗਈ। ਅਸੀਂ ਮਤਾ ਵੀ ਪਾ ਲਿਆ, ਚਿੱਠੀ ਵੀ ਲਿਖਤੀ, ਪਰ BBMB ਦਾ ਕੰਟਰੋਲ ਤਾਂ ਉੱਥੇ ਹੀ ਰਿਹਾ। BBMB ਦਾ ਆ ਹੁਣ ਜੋ ਸਥਿਤੀ 'ਚ ਖੜਿਆ। ਫਿਰ ਅਸਾਮੀਆਂ, ਜੇ ਅਸੀਂ ਕਾਂਗਰਸੀਆਂ ਨੂੰ ਭੰਡਦੇ ਆ ਕਿ ਇਹ ਸਥਿਤੀ 'ਚ ਉਹਨਾਂ ਨੇ ਲਿਆ ਕੇ ਰੱਖਿਆ, ਜੇ ਅਸੀਂ ਅਕਾਲੀ BJP ਵਾਲਿਆਂ ਨੂੰ ਭੰਡਦੇ ਆ ਕਿ ਇਸ ਸਥਿਤੀ ਲਈ ਉਹ ਜ਼ਿੰਮੇਵਾਰ ਨੇ, ਜਿਹੜੀਆਂ ਗੱਲਾਂ ਤੁਸੀਂ 1 ਨਵੰਬਰ ਨੂੰ ਕਹਿ ਰਹੇ ਸੀ ਉਹੀ ਤੁਸੀਂ ਕੱਲ 5 ਅਪ੍ਰੈਲ ਨੂੰ 2025 ਨੂੰ ਵੀ ਕਹਿ ਰਹੇ ਸੀ ਕਿ ਹਾਂ ਜੀ ਇਹਨਾਂ ਦੇ ਘਰ ਤੱਕ ਜਾਂਦਾ ਜੀ, ਨਹਿਰ ਪਵਾ ਲਈ ਤੇ ਸੌਦਾ ਕਰ ਲਿਆ, ਹੈ ਨਾ। ਹੁਣ 12,072 ਅਸਾਮੀਆਂ ਨੇ ਕੁੱਲ BBMB 'ਚ। ਠੀਕ ਹੈ ਜੀ। ਜਿਨ੍ਹਾਂ ਚੋਂ ਸਿਰਫ 5,035 ਅਸਾਮੀਆਂ ਭਰੀਆਂ ਹੋਈਆਂ ਨੇ ਅਜੇ ਤੱਕ। 60% ਤੋਂ ਵੱਧ ਅਸਾਮੀਆਂ ਖਾਲੀ ਪਈਆਂ ਨੇ, ਤੇ ਇਹਨਾਂ 1272 ਚੋਂ ਕੁੱਲ 60% ਸਾਡੀਆਂ ਨੇ, ਤੇ ਅਸੀਂ ਆਪਣੀਆਂ ਸਿਰਫ 1701 ਅਸਾਮੀਆਂ ਭਰੀ ਫਿਰਦੇ ਹਾਂ ਅਜੇ ਤੱਕ। ਤੇ ਇਸ ਲਈ ਇਹ ਕੰਮ ਕਰ ਲੈਂਦੇ ਜੀ, ਆਪਣੀ ਸ਼ਕਤੀ ਵਧਾਓ, ਉੱਥੇ ਆਪਣੇ ਬੰਦੇ ਪੂਰੇ ਕਰੋ, ਕੰਟਰੋਲ ਆਪਣੇ ਆਪ ਆ ਜਾਊਗਾ ਹੱਥ 'ਚ। ਅਫਸੋਸ ਹੁੰਦਾ ਕੀ ਆ ਕਿ ਜਿਹੜੀ ਥਾਵਾਂ ਦੇ ਉੱਤੇ ਵੀ ਸਾਡੇ ਅਧਿਕਾਰੀ ਲੱਗਣੇ ਨੇ ਉਹ ਫੀਲਡ 'ਚ ਤਾਂ ਕੰਮ ਕਰਨਾ ਚਾਹੁੰਦੇ ਨੇ, ਪਰ BBMB 'ਚ ਨਹੀਂ ਜਾਣਾ ਚਾਹੁੰਦੇ ਜੀ। ਮੈਨੂੰ ਨਹੀਂ ਪਤਾ ਕਿ ਉੱਥੇ
ਜ਼ਿੰਮੇਵਾਰੀ ਵਾਲਾ ਕੰਮ ਹੈ। ਜਦੋਂ ਕਿਉਂ ਕਹਿੰਦੇ ਉੱਥੇ ਭੱਤੇ ਵੀ ਵੱਖਰੇ ਮਿਲਦੇ ਨੇ, ਹੋਰ ਇਨਸੈਂਟਿਵ ਵੀ ਮਿਲਦੇ ਨੇ, ਸਾਰਾ ਕੁਝ, ਪਰ ਕੀ ਉੱਪਰਲੀ ਮਲਾਈ ਖਾਣ ਦੀ ਇੱਧਰ ਇੱਛਾ ਰਹਿੰਦੀ ਹੈ ਤਾਂ ਇੱਧਰ ਰਹਿ ਕੇ ਰਾਜੀ ਨੇ, ਉੱਥੇ ਨਹੀਂ ਜਾਂਦੇ। ਇਹ ਹੁਣ ਰੱਬ ਜਾਣੇ ਕੀ ਕਰਨਾ, ਪਰ ਬਹੁਤ ਗਿਣਤੀ ਉੱਥੇ ਉਹਨੂੰ ਕਾਲੇ ਪਾਣੀ ਦੀ ਸਜ਼ਾ ਮੰਨਦੇ, ਉੱਥੇ ਜਾ ਕੇ ਰਾਜੀ। ਪਰ ਜਨਾਬ ਤੁਸੀਂ ਕਰਨੇ ਤੇ ਨਵੀਂ ਭਰਤੀ ਆ, ਬਹੁਤ ਵਿਚਾਰੇ ਫਿਰਦੇ ਨੇ ਇੰਜੀਨੀਅਰ ਸਾਡੇ, ਜੀ ਬਹੁਤ ਤਕਨੀਕ ਮਾਰ। ਸੋ ਇੱਥੇ ਕੰਮ ਕਦੋਂ ਕੀਤਾ ਤੁਸੀਂ? ਸੋ ਬਿਆਨੀਆਂ ਤੇ ਕੰਮ 'ਚ ਫਰਕ ਹੈ, ਔਰ BBMP ਸਿੱਧਾ ਸਾਡੇ ਸਾਹਮਣੇ ਸਪਸ਼ਟ ਹੈ ਜੀ ਕਿ ਉਹ ਇਸ ਤਰ੍ਹਾਂ ਕੰਟਰੋਲ ਕਰ ਰਿਹਾ ਤੇ ਆਪਣੀ ਮਰਜ਼ੀ ਕਰ ਰਿਹਾ ਜਦੋਂ ਪੋਸਟਾਂ ਖਾਲੀ ਹੁੰਦੀਆਂ ਨੇ। ਪਰ ਹਰਿਆਣਾ ਵਾਲੇ ਤੇ ਹਿਮਾਚਲ ਵਾਲੇ ਉਹ ਡੈਪੂਟੇਸ਼ਨਾਂ ਤੇ ਆਪਣੇ ਬੰਦੇ ਫਿੱਟ ਕਰ ਜਾਂਦੇ ਨੇ। ਫਿਰ ਖੁਦ ਮੁੱਖ ਮੰਤਰੀ ਜੀ ਨੇ ਕੱਲ ਦੱਸਿਆ ਕਿ ਜਿਹੜੇ ਚੇਅਰਮੈਨ ਲੱਗਦਾ ਉਹਦੀ ਤਨਖਾਹ ਭੱਤੇ ਵੀ ਅਸੀਂ ਦਿੰਦੇ ਹਾਂ, ਕੁੱਲ ਬਜਟ ਵੀ ਅਸੀਂ ਅਦਾ ਕਰਦੇ ਹਾਂ 60%, ਤੇ ਜਿਹੜੇ ਡੈਪੂਟੇਸ਼ਨਾਂ ਤੇ ਆਉਂਦੇ ਨੇ, ਜਿਹੜੇ ਸੂਬਿਆਂ ਤੋਂ ਆਉਂਦੇ ਨੇ, ਫਿਰ ਉਹਨਾਂ ਨੂੰ ਵੀ ਤਨਖਾਹ ਅਸੀਂ ਦਿੰਦੇ ਹਾਂ, ਪੰਜਾਬ ਵਾਲੇ ਕੋਟੇ 'ਚ ਉਹ ਨਹੀਂ ਦਿੰਦੇ। ਤੇ ਫਿਰ ਵੀ BBMP ਸਾਡਾ ਨੀਗਾ, ਫਿਰ ਜੇ ਇਹਨੂੰ ਕਰਨਾ ਕੀ ਹੈ ਜਨਾਬ? ਸੋ ਬਿਲਕੁਲ ਜੀ ਇਹ ਦਰੁਸਤ ਹੈ ਗੱਲ ਕਿ ਤੁਸੀਂ ਮਤੇ ਪਾਏ, ਇਹ ਦਿਖਾਵਾ ਸੀ, ਇਹ ਪ੍ਰਗਟਾਵਾ ਸੀ। ਚੰਗਾ ਹੁੰਦਾ ਤੁਸੀਂ ਜੇ ਗੱਲ ਕਹੀ ਸੀ ਕਿ ਅਸੀਂ ਖਰੜਾ ਲਿਆ ਰਹੇ ਹਾਂ, ਉਹਦੀ ਡੇਟ ਵੀ ਦੇ ਦਿੰਦੇ ਕਿ ਇੰਨੀ ਤਰੀਕ ਨੂੰ ਫਿਰ ਸਿਰ ਜੋੜ ਕੇ ਬੈਠਾਂਗੇ, ਫਿਰ ਇਕੱਠੇ ਨਜ਼ਰ ਆਵਾਂਗੇ। ਸੋ ਕੁੱਲ ਮਿਲਾ ਕੇ ਸਿਆਸਤ ਹੀ ਇਹਦੇ ਵਿੱਚ ਹੁੰਦੀ ਨਜ਼ਰ ਆ ਰਹੀ ਆ, ਔਰ BBMP ਬਿਲਕੁਲ ਜੀ ਖਾਂਦੀ ਪਿੰਦੀ ਸਾਡਾ ਗੁਣਗਾਨ ਦੇ ਦਿੱਲੀ ਦਾ, ਕੇਂਦਰ ਦਾ ਗਾਉਂਦੀ ਹੈ ਜੀ। ਬਿਲਕੁਲ BBMP ਦੇ ਬਾਰੇ ਆਪਾਂ ਦੱਸ ਕੇ ਤਾਂ ਹਟਿਆ ਵੀ ਹਾਈ ਕੋਰਟ ਵੀ ਪਹੁੰਚ ਗਏ। ਉਹ ਤਾਂ ਕਮਾਲ ਦੀ ਗੱਲ ਆ ਵੀ ਅਦਾਰੇ ਸਾਡੇ, ਖਰਚਾ ਸਾਡਾ, ਕੰਟਰੋਲ ਦਿੱਲੀ ਦਾ। ਔਰ ਪਹਿਲਾਂ ਆਪਾਂ ਤਾਂ ਪਾਣੀ ਦੀ ਮਾਲਕੀ ਦੇ ਬਾਰੇ ਗੱਲ ਕਰਦੇ ਸੀ, ਪਹਿਲਾਂ BBMP ਦੀ ਮਾਲਕੀ ਲਈ ਤਾਂ ਜਦੋਜਹਿਦ ਕਰ ਲਓ ਤੁਸੀਂ। ਅਗਲੀ ਗੱਲ ਕਰੀਏ ਕੇਂਦਰ ਦੇ ਇੱਕ ਹੋਰ ਵਿਤਕਰੇ ਦੇ ਬਾਰੇ ਸ਼ਰਮਾ ਜੀ। ਸਿਹਤ ਮਹਿਕਮੇ ਦੇ ਮਾਮਲੇ ਦੇ ਵਿੱਚ ਪੰਜਾਬ ਨੂੰ ਮਿਲਿਆ ਮਹਿਜ਼ 91 ਕਰੋੜ ਰੁਪਈਆ ਤੇ ਹਰਿਆਣੇ ਨੂੰ ਦਿੱਤਾ 524 ਕਰੋੜ। ਇਹ ਪੈਸੇ ਵੰਡਣ ਵਾਲੀ ਜਿਹੜੀ ਇਹ ਤਰਤੀਬ ਆ, ਜਾਂ ਕਹਿ ਲਓ ਕੈਟੇਗਰੀ ਹੈ, ਜਾਂ ਇਹ ਤਰੀਕਾਕਾਰ ਹੈ, ਕੀ ਹੋ ਸਕਦਾ? ਪ੍ਰਵੀਨ ਜੀ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਸਿਹਤ ਵਾਲੇ ਮਹਿਕਮੇ ਮਾਮਲੇ ਦੇ ਵਿੱਚ ਜਿਹੜਾ ਕੇਂਦਰ ਵੱਲੋਂ ਆਉਂਦਾ ਫੰਡ, ਕੁਝ 60-40 ਵਾਲਾ ਫਾਰਮੂਲਾ ਹੁੰਦਾ ਕਿ ਜਿਹੜਾ ਇਹ ਆਉਣਾ, ਇਹਦੇ ਵਿੱਚ 60% ਕੁੱਲ ਜੋ ਸਾਡਾ ਖਰਚ ਹੈਗਾ, ਬਜਟ ਹੈਗਾ, ਉਹਦੇ ਵਿੱਚ 60% ਕੇਂਦਰ ਨੇ ਪਾਉਣਾ ਹੁੰਦਾ, 40% ਅਸੀਂ ਪਾਉਣਾ ਹੁੰਦਾ। ਪਰ ਕੇਂਦਰ ਆਪਣਾ ਹਮੇਸ਼ਾ ਘਟਾਉਂਦਾ ਤੁਰਿਆ ਆ ਰਿਹਾ। ਨਹੀਂ ਤਾਂ ਇਹ ਹੁੰਦਾ ਕਿ ਪੰਜਾਬ ਦੀ ਜਨਸੰਖਿਆ ਹਰਿਆਣੇ ਨਾਲੋਂ ਵੱਧ ਹੈ, ਪੰਜਾਬ ਦਾ ਖੇਤਰਫਲ ਉਹਦੇ ਨਾਲੋਂ ਵੱਧ ਹੈ, ਸਾਡੇ ਵਿਧਾਨ ਸਭਾ ਦੇ ਮੈਂਬਰ ਉਹਦੇ ਨਾਲੋਂ ਵੱਧ ਨੇ, ਸਾਡੇ ਮੈਂਬਰ ਪਾਰਲੀਮੈਂਟ ਉਹਦੇ ਨਾਲੋਂ ਵੱਧ ਨੇ। ਤੇ ਹੋ ਸਕਦਾ ਜਿਹੜੇ ਫਾਰਮੂਲਿਆਂ ਤੇ ਅਗਲੀ ਵਾਰ ਇਹਨਾਂ ਨੇ ਕੰਮ ਕਰਨਾ ਹੈ, ਇੱਕ ਦੇਸ਼ ਇੱਕ ਚੋਣ ਵਾਲੇ ਫਾਰਮੂਲੇ 'ਚ ਜਦੋਂ ਵੜਨਾ ਹੈ, ਤੇ ਉਹ ਤਰੀਕਾਕਾਰ ਜਦੋਂ ਬਦਲ ਹੋਣਾ, ਵਿਧਾਨ ਸਭਾ ਸਾਰਾ ਕੁਛ ਉਹਦੇ ਵਿੱਚ ਹੋ ਸਕਦਾ ਸਾਡੀ MPਆਂ ਦੀ ਗਿਣਤੀ ਇਹਨਾਂ ਦੇ ਬਰਾਬਰ ਆ ਜਾਵੇ, ਕਹਿਣ ਨੂੰ ਲੱਗੇ ਕਿ ਸਾਡੇ 2-4 ਵੱਧ ਗਏ, ਪਰ ਕੁੱਲ ਅਸੀਂ ਘਟਨਾ, ਜਿਵੇਂ ਆਪਾਂ ਪਹਿਲਾਂ ਵੀ ਗੱਲ ਉਹਦੀ ਕੀਤੀ ਹੈ, ਸੋ ਉਸ ਸਥਿਤੀ 'ਚ ਫਿਰ ਤੁਸੀਂ ਉਵੇਂ ਫੰਡ ਸਾਡੇ ਘਟਾ ਲਓ, ਬਰਾਬਰ ਲਿਆਓ ਤਾਂ ਵੀ ਸਮਝ ਆਵੇ। ਪਰ ਇੱਥੇ ਤਾਂ ਬਰਾਬਰ ਵੀ ਨਹੀਂ, ਬਰਾਬਰ ਵੀ ਹੈ ਨਹੀਂ। ਸਹੀ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ 524 ਤੇ ਸਾਨੂੰ 91 ਕਰੋੜ। ਔਰ ਇਹ ਕੱਲਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਜਾਂ ਇਹਨਾਂ ਸਮੇਂ ਨਹੀਂ, ਮੈਂ ਪਿਛਲੇ ਸਾਲਾਂ ਤੋਂ ਦੇਖਦਾ ਰਿਹਾ, ਘਟਦਾ ਆ ਰਿਹਾ ਕੇਂਦਰ ਵੱਲੋਂ। ਠੀਕ ਹੈ ਜੀ। 2019-20 ਦੇ ਵਿੱਚ ਸਾਨੂੰ 712 ਕਰੋੜ ਰੁਪਇਆ ਮਿਲਿਆ ਸੀ ਪ੍ਰਵੀਨ ਜੀ। ਠੀਕ ਹੈ। ਤੇ ਜੇ 2019 ਔਰ 20 ਦੇ ਵਿੱਚ ਸਾਨੂੰ 712 ਕਰੋੜ ਮਿਲਦਾ ਤਾਂ 20-21 ਦੇ ਵਿੱਚ ਤਾਂ ਵੱਧ ਕੇ ਮਿਲਣਾ ਚਾਹੀਦਾ ਸੀ। ਨਹੀਂ ਜਨਾਬ, 20-21 ਚ 720 ਵਾਲਾ ਕੱਟ ਕੇ 568 ਰਹਿ ਗਿਆ। ਅੱਛਾ, ਫਿਰ 21-22 ਚ ਤਾਂ 568 ਤੋਂ ਵੱਧ ਦੇ ਦਿੰਦੇ। ਚਲੋ ਸਹੀ ਹੈ। 21-22 ਦੇ ਵਿੱਚ 568 ਤੋਂ ਕੱਟ ਕੇ 448 ਰਹਿ ਗਿਆ। ਠੀਕ ਹੈ। ਅੱਛਾ, 448 ਕਰੋੜ ਹੀ ਦਿੱਤਾ। ਤੇ ਪਰ 2023-24 ਸਿੱਧਾ 91 ਕਰੋੜ ਤੇ ਲਿਆ ਕੇ ਮਾਰਿਆ ਜੀ ਸਾਨੂੰ। ਜੀ, ਇਹ ਵਿਤਕਰਾ ਨਹੀਂ ਤਾਂ ਹੋਰ ਕੀ ਹੈ। ਉਹ ਹੁਣ ਤਾਂ ਭਾਈ ਅਗਲੇ ਨੇ ਤੁਹਾਡੇ ਫੱਟੇ ਫੁੱਟੇ ਵੀ ਲਾਤੇ, ਤੁਹਾਡੀ ਆਯੁਸ਼ਮਾਨ ਯੋਜਨਾ ਜੇ ਮਤਲਬ ਕੇਂਦਰ ਵੀ ਸਵੀਕਾਰ ਕਰ ਲਈ। ਉਸੇ ਸਥਿਤੀ ਚ ਜੀ ਅਸੀਂ ਕਹਿੰਦੇ ਹਾਂ ਮੌਜੂਦਾ ਸਾਡੀਆਂ ਸਰਕਾਰਾਂ ਕਿ ਆਪਣੇ ਨਾਮ ਲਾਉਣੇ, ਆਪਣੇ ਵੋਟ ਲਾਉਣੇ, ਆਪਣੇ ਫੱਟੇ ਲਾਉਣੇ। ਬਈ ਵੋਟਰ ਤਾਂ ਪੂਰੇ ਮੁਲਕ ਦਾ ਹੀ ਹੈ। ਸਹੀ ਜੀ, ਜੀ ਬਿਲਕੁਲ। ਵਾਸੀ ਤਾਂ ਪੂਰੇ ਪੰਜਾਬ ਦਾ ਹੀ ਹੈ, ਤੇ ਜਦੋਂ MP ਦੀਆਂ ਵੋਟਾਂ ਪੈਂਦੀਆਂ ਤਾਂ ਉਹ ਵੀ ਵੋਟ ਤਾਂ ਪਾਉਂਦਾ ਨਾ। ਔਰ ਉਹਨੂੰ ਅਧਿਕਾਰ ਹੈ ਉਹਨੇ ਕਿਹਨੂੰ ਪਾਉਣੀ ਹੈ, ਕਿਹਨੂੰ ਨਹੀਂ ਪਾਉਣੀ। ਮਤਲਬ ਜੇ ਤੁਹਾਡੇ MP ਨਹੀਂ ਜਿੱਤ ਰਹੇ, ਜੇ ਤੁਹਾਡੀ ਪੰਜਾਬ ਸਰਕਾਰ ਨਹੀਂ ਬਣ ਰਹੀ ਹੈ ਨਾ, ਤਾਂ ਤੁਸੀਂ ਇਹ ਵਿਤਕਰਾ ਕਰੋਗੇ ਜੀ। ਮੈਂ ਤਾਂ ਪਹਿਲੇ ਦਿਨ ਇਹ ਗੱਲ ਕਰ ਰਿਹਾ ਸੀ ਕਿ ਜਨਾਬ ਅਜੇ ਤਾਂ ਪੰਜਾਬ 'ਚ BJP ਦੀ ਸਰਕਾਰ ਨਹੀਂ ਬਣੀ। ਸੋਚੋ ਜੇ ਸਰਕਾਰ ਬਣ ਗਈ ਫਿਰ ਤਾਂ ਤੁਸੀਂ ਸਿੱਧਾ ਹੀ ਲੁੱਟੋਗੇ ਸਾਨੂੰ। ਸਹੀ। ਇਹ ਸਥਿਤੀ ਦੇ ਵਿੱਚ ਸਪਸ਼ਟ ਉਦਾਹਰਨ ਹੈ ਕਿ ਇੱਕੋ ਫਾਰਮੂਲੇ ਤਹਿਤ ਇੱਕੋ ਮਹਿਕਮੇ ਨਾਲ ਸੰਬੰਧਿਤ ਫੰਡ ਸਾਡੇ ਲਗਾਤਾਰ ਘਟ ਰਹੇ ਨੇ, ਹਰਿਆਣਾ ਦੇ ਲਗਾਤਾਰ ਵੱਧ ਰਹੇ ਨੇ ਜੀ। ਉਹਨਾਂ ਨੂੰ 524 ਕਰੋੜ ਦੇ ਰਹੇ ਹੋ, ਸਾਨੂੰ 91 ਕਰੋੜ ਦੇ ਰਹੇ ਹੋ। ਉਸੇ ਸਾਲ 'ਚ ਉਸੇ ਕੰਮ ਲਈ ਆ ਵਿਤਕਰਾ ਸ਼ਰੇਆਮ ਦਿਖਾਈ ਦੇ। ਕਮਾਲ ਦੀ ਗੱਲ ਹੈ ਵੀ ਸ਼ਰਮਾ ਜੀ, ਜਿਹੜੇ ਸਾਡੇ ਅਦਾਰੇ ਨੇ ਉਹ ਤਾਂ ਸਾਡੇ ਤੋਂ ਖੋਏ ਜਾ ਰਹੇ ਨੇ।
ਤੇ ਜਿਹੜੇ ਸਾਡੇ ਹੱਕ ਹਕੂਕ ਨੇ ਉਹ ਸਾਨੂੰ ਦਿੱਤੇ ਨਹੀਂ ਜਾ ਰਹੇ। ਹਲੇ ਕਹਿੰਦੇ ਦਿੱਲੀ ਦੀ ਨਿਗਾਹ ਸਾਡੇ ਪ੍ਰਤੀ ਕਾਣੀ ਨਹੀਂ, ਔਰ ਜਿਨ੍ਹਾਂ ਨੂੰ ਕਾਣ ਇਹ ਦਿਖਦਾ ਨਹੀਂ, ਫਿਰ ਉਹਨਾਂ ਦੇ ਨਜ਼ਰੀਏ 'ਚ ਕੋਈ ਦੋਸ਼ ਹੈ। ਜਿਨ੍ਹਾਂ ਨੂੰ ਏਡੇ ਵੱਡੇ ਕਾਣ ਨਹੀਂ ਦਿੰਦੇ, ਜਿਹਨੂੰ BBMP ਦਾ ਕੰਟਰੋਲ ਨਹੀਂ ਦਿੰਦਾ, ਪਾਣੀਆਂ ਦੀ ਕਾਣ ਤਾਂ ਫਿਰ ਵੀ ਜੇ ਹੋਵੇ ਤਾਂ ਵੀ ਕੁਝ ਨਾ ਕੁਝ ਦਿਖ ਜਾਂਦਾ ਹੈ ਨਾ। ਚਾਹੇ ਟੀਰੀ ਵੀ ਨਜ਼ਰ ਹੋਵੇ, ਉਹਦੇ ਨਾਲ ਕੁਛ ਤਾਂ ਦਿਖਦਾ, ਚਾਹੇ ਠੀਕ ਦਿਖਦਾ, ਗਲਤ ਦਿਖਦਾ, ਪਰ ਭਗਤੀ ਅੰਨੀ ਹੁੰਦੀ ਹੈ। ਹਾਂਜੀ, ਦਿਖਦਾ ਨਹੀਂ। ਬਿਲਕੁਲ ਸਹੀ, ਬਿਲਕੁਲ। ਜਾਂਦੇ ਜਾਂਦੇ ਗੱਲ ਕਰੀਏ ਜੰਗ ਦੀ ਤਿਆਰੀ ਦੇ ਬਾਰੇ, ਦੋਨਾਂ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਸਹਿਮੇ ਹੋਏ ਨੇ, ਖਾਸ ਕਰਕੇ ਪੰਜਾਬ ਵਾਲੇ। ਇਹਨਾਂ ਨੂੰ ਪਤਾ ਹੈ ਕਿ ਸਾਡੇ ਨਾਲ ਹੋਣੀ ਕੀ ਹੈ। ਸੋਸ਼ਲ ਮੀਡੀਆ ਤੇ ਜਿਹੜੇ ਗੋਦੀ ਮੀਡੀਆ ਦੇ ਐਂਕਰ ਨੇ, ਉਹਨਾਂ ਦਾ ਜ਼ੋਰ ਲੱਗਿਆ ਪਿਆ ਵੀ ਕਦੋਂ ਉਹਨਾਂ ਨੂੰ ਤੇ ਹੈ ਵੀ ਕਦੋਂ ਅਸੀਂ ਐਲਾਨ ਕਰ ਦਈਏ ਵੀ ਲਓ ਜੀ ਪਹਿਲਾ ਹਮਲਾ ਹੋ ਗਿਆ ਪਾਕਿਸਤਾਨ ਤੇ। ਉਹੋ ਜਿਹੇ ਜਿਹੜੇ ਭਗਤਾਂ ਦੀ ਤੁਸੀਂ ਗੱਲ ਕੀਤੀ ਉਹ ਜੋ ਹੈ ਜੰਗ ਦੀ ਤਿਆਰੀ ਹੈ ਜਾਂ ਕੋਈ ਭੁਲੇਖਾ, ਕਿਉਂਕਿ ਪੂਰੇ ਮੁਲਕ ਦੇ ਵਿੱਚ ਮੌਕ ਡਰਿਲ ਦੀ ਬੜੀ ਚਰਚਾ ਹੋ ਰਹੀ ਹੈ। ਪ੍ਰਵੀਨ ਜੀ, ਮੈਂ ਅੱਗੇ ਵੀ ਕਈ ਵਾਰ ਗੱਲ ਕੀਤੀ ਆ ਜੀ ਕਿ ਜਿਹੜੇ ਸੋ ਕਾਲਡ ਨੈਸ਼ਨਲ ਰਾਸ਼ਟਰੀ ਮੀਡੀਆ ਸਾਡਾ, ਜਿਹੜਾ ਆਪਣੇ ਆਪ ਨੂੰ ਰਾਸ਼ਟਰ ਭਗਤੀ ਦਿਖਾਉਣ ਦੇ ਚੱਕਰ 'ਚ ਇਹ ਸਮਝਦਾ ਕਿ ਰਾਸ਼ਟਰ ਭਗਤੀ ਮੋਦੀ ਭਗਤੀ ਉਹ ਹੈ, BJP ਭਗਤੀ ਉਹ ਹੈ। ਹਾਂਜੀ ਬਿਲਕੁਲ। ਪਹਿਲਾਂ ਤਾਂ ਜਿਹਨਾਂ ਨੂੰ ਇਹੀ ਫਰਕ ਨਹੀਂ ਪਤਾ, ਉਹਨਾਂ ਲਈ ਮੇਰਾ ਇੱਕ ਇੰਨਾ ਕਿਹਾ ਕਿ ਜੇ ਜਿੱਦਣ ਤੈਅ ਹੋਵੇ ਕਿ ਪਹਿਲੀ ਜੰਗ ਲੱਗਣੀ ਆ, ਹੁਣ ਪਹਿਲਾ ਗੋਲਾ ਸਿੱਟਣਾ ਹੈ, ਪਹਿਲੀ ਗੋਲੀ ਚੱਲਣੀ ਹੈ, ਪਹਿਲਾ ਹਮਲਾ, ਜਿਸ ਰੂਪ 'ਚ ਉਹ ਆਪਣੇ ਸਟੂਡੀਓ 'ਚ ਖੜ ਕੇ ਐਂਕਰਿੰਗ ਕਰਦੇ ਨੇ ਨਾ, ਉਸੇ ਰੂਪ 'ਚ ਸਾਡੇ ਬਾਰਡਰ ਦੇ ਕਿਸੇ ਪਿੰਡ ਦੀ ਛੱਤ ਤੇ ਖੜ ਕੇ ਐਂਕਰਿੰਗ ਕਰ ਦੇਣ। ਬਸ ਪਤਾ ਲੱਗ ਜੂ। ਇੱਕ ਰਾਤ ਮੰਜਾ ਵਿਛਾ ਕੇ ਉਹਨਾਂ ਨੂੰ ਵਧੀਆ ਗਰਮ ਦੁੱਧ ਦਾ ਕੰਗਣੀ ਵਾਲਾ ਗਲਾਸ ਰੱਖ ਕੇ ਸਰਾਣੇ ਮੰਜਾ ਵਿਛਾ ਕੇ ਵਧੀਆ ਪਾਣੀ ਪੂਣੀ ਛਿੜਕ ਕੇ ਪਾਵਾਂਗੇ, ਇੱਕ ਰਾਤ ਕੱਟ ਕੇ ਦਿਖਾ ਦੇਣ ਉਹਨਾਂ ਪਿੰਡਾਂ ਦੀ ਛੱਤਾਂ ਤੇ। ਸਹੀ, ਬਿਲਕੁਲ ਸਹੀ ਹੈ, ਬਿਲਕੁਲ ਪਤਾ ਲੱਗ ਜੂਗਾ ਕਿ ਹਾਂ ਕੀ ਹੁੰਦੀ ਹੈ ਜੰਗ। ਕੀ ਹੁੰਦੀ, ਸਹੀ ਗੱਲ ਹੈ। ਸੋ ਇਸ ਲਈ ਜਦੋਂ ਸਾਡੀ ਧਰਤੀ ਵਰਤੋਣੀ, ਇਹ ਅਫਸੋਸ ਹੈ ਕਿ ਘਟਨਾਕ੍ਰਮ ਬੰਬੇ ਹੋਵੇ, ਘਟਨਾਕ੍ਰਮ ਕਸ਼ਮੀਰ ਹੋਵੇ ਤੇ ਜੰਗ ਦਾ ਮੈਦਾਨ ਪੰਜਾਬ ਬਣੇ। ਮੌਕ ਡਰਿਲ ਪੰਜਾਬ 'ਚ ਹੋ ਲਈ। ਤੁਸੀਂ ਸਾਡੇ ਛਾਉਣੀ ਵਾਲੇ ਖੇਤਰਾਂ ਦੇ ਵਿੱਚ ਰਾਤ ਨੂੰ ਅੱਧਾ ਘੰਟਾ ਲਾਈਟਾਂ ਬੰਦ ਕਰਾ ਕੇ ਬਲੈਕ ਆਊਟ ਕਰਾ ਕੇ ਦੇਖ ਲਿਆ। ਫਿਰੋਜ਼ਪੁਰ ਦੇ ਵਿੱਚ ਹੋਇਆ ਹੀ ਹੈ ਜੀ। ਬਿਲਕੁਲ ਜੀ। ਤੁਸੀਂ ਰਫੇਲ ਦੀ ਰਹਿਸਲਾਂ ਕਰਾ ਕੇ ਦਿਖਾਤੀਆਂ ਕਿ ਲਓ ਜੀ ਅਸੀਂ ਕਰ ਲੀਆਂ ਰਹਿਸਲਾਂ, ਉਹ ਐਕਸਪ੍ਰੈਸ ਵੇ ਦੇ ਉੱਤੇ ਤੁਸੀਂ ਆਪਣੀਆਂ ਉਹ ਜਹਾਜ਼ ਰਫੇਲ ਤੇ ਹੋਰ ਚੜਾ ਕੇ ਬਿਲਕੁਲ ਠੀਕ ਹੈ। ਇਹ ਸੰਕੇਤਕ ਤੌਰ ਤੇ ਇਸ ਮੌਕੇ ਪ੍ਰਗਟਾਵਾ ਕਰਨਾ ਜਾਇਜ਼ ਹੈ, ਪਰ ਕੀ ਜੰਗ 'ਚ ਜਾਣਾ ਹੁਣ ਵਾਜਬ ਹੋਊਗਾ? ਜਿਹੜੇ ਪਰਿਵਾਰ ਗਵਾ ਕੇ ਆਏ ਨੇ ਆਪਣੇ ਜੀ, ਹੈ ਨਾ, ਉਹਨਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਵੀ ਤੁਹਾਡੀ ਆ ਭਗਤੀ ਵਾਲੀ ਆਰਮੀ ਜਿਵੇਂ ਟਰੋਲ ਕਰ ਰਹੀ ਆ ਮੀਡੀਆ, ਜਦੋਂ ਉਹ ਗੱਲ ਕਰਦੇ ਨੇ ਕਿ ਕਸ਼ਮੀਰੀਆਂ ਸਾਡਾ ਸਾਥ ਦਿੱਤਾ, ਤਾਂ ਉਹਨਾਂ ਬਾਰੇ ਜੋ ਭੱਦੀ ਸ਼ਬਦਾਵਲੀ ਬੋਲ ਰਹੀ ਆ, ਜਿਹਨਾਂ ਨੇ ਆਪਣੇ ਜੀ ਗਵਾਏ ਨੇ ਉੱਥੇ। ਸਹੀ ਹੈ। ਤੇ ਫਿਰ ਇਹਨਾਂ ਨੂੰ ਭੇਜ ਦਿਓ ਇੱਕ ਦਿਨ ਦੇਸ਼ ਭਗਤੀ ਦੇ ਬਾਰਡਰਾਂ ਦੇ ਉੱਤੇ, ਦੇਖ ਲਈਏ ਕਿੰਨੀ ਕੁ। ਬਿਲਕੁਲ ਜੀ। ਜ਼ਰੂਰੀ ਸਾਡੇ ਫੌਜੀ ਪੁੱਤ ਮਰਾਉਣੇ ਨੇ। ਸਹੀ ਹੈ ਜੀ। ਇਹ ਜ਼ਿਆਦਾ ਭਗਤ ਇਸ ਲਈ ਕਈ ਵਾਰੀ ਦੇਖਣਾ ਪੈਂਦਾ ਹੈ ਪ੍ਰਵੀਨ ਜੀ ਕਿ ਅਸੀਂ ਆਪਣੇ ਜੀ ਗਵਾਏ ਨੇ, ਆਪਣੇ ਮੈਂਬਰ ਗਵਾਏ ਨੇ, ਆਪਣੇ ਦੇਸ਼ ਦੇ ਨਾਗਰਿਕ ਗਵਾਏ ਨੇ। ਉਹਦਾ ਬਦਲਾ ਲੈਣ ਦਾ ਕੀ ਤਰੀਕਾ ਸਿਰਫ ਇਹੀ ਹੈ ਕਿ ਜੰਗ ਲਾਓ, ਜੰਗ ਛੇੜ ਦੇ। ਬਿਲਕੁਲ ਸਹੀ ਹੈ। ਤੇ ਉਸ ਦਾ ਬਦਲਾ ਲੈਣ 'ਚ ਅਸੀਂ, ਮੈਂ ਕਹਿੰਦਾ ਉਹਨਾਂ ਦੇ 10 ਗੁਣਾ ਵੱਧ ਮਾਰ ਲਈਏ। ਜੇ ਆਪਣੀ 1 ਗੁਣਾ ਵੀ ਮਰੇ ਤੇ ਫਿਰ ਉਹਨਾਂ ਨੂੰ ਕਿਸ ਖਾਤੇ 'ਚ ਪਾਉਂਗੇ? ਉਹਨਾਂ ਦਾ ਕੀ ਕਸੂਰ? ਜੀ ਸਹੀ ਹੈ। ਤੇ ਤੁਸੀਂ ਤਾਂ ਵਿਚੋਲੇ ਬਣਨ ਨੂੰ ਫਿਰਦੇ, ਦੂਜਿਆਂ ਦੀ ਜੰਗ ਤੇ ਰਕਾਉਣ ਦੇ। ਤੁਸੀਂ ਤਾਂ ਅਮਨ ਦੇ ਪਾਂਧੀ ਬਣਦੇ ਫਿਰਦੇ, ਚਿੱਟੇ ਕਬੂਤਰ ਚੱਕੀ ਫਿਰਦੇ ਹੋ ਅਸੀਂ ਉਡਾਉਣੇ, ਤੇ ਇੱਥੇ ਆਪਣੇ ਗਵਾਂਢੀ ਨਾਲ ਕਿਉਂ ਨਹੀਂ ਤੋੜਾ ਹੁੰਦੇ ਹੋ ਕਬੂਤਰ? ਸਹੀ ਹੈ ਜੀ। ਇੱਥੇ ਕਿਉਂ ਨਹੀਂ ਤਾਲਮੇਲ ਹੁੰਦਾ? ਤੇ ਉਹ ਸੋ ਕਾਲ ਨੈਸ਼ਨਲ ਮੀਡੀਆ ਮਲੀਆ ਮੇਟ ਕਰ ਦੋ, ਮਿੱਟੀ 'ਚ ਮਿਲਾ ਦੋ, ਗਰਦ ਠਾਲ ਦੋ, ਧੂ ਠਾਲ ਦੋ। ਬਿਲਕੁਲ ਜੀ, ਕਾਗਜ਼ੀ ਪੱਤਰੀ ਤਿਆਰੀ ਪੂਰੀ ਦਿਖ ਰਹੀ ਆ। ਪ੍ਰਧਾਨ ਮੰਤਰੀ ਸਾਹਿਬ ਪਹਿਲਾਂ ਸਾਡੇ ਜਿਹੜਾ ਸਮੁੰਦਰੀ ਫੌਜ ਆ ਉਹਦੇ ਮੁਖੀ ਨਾਲ ਮੁਲਾਕਾਤ ਕਰ ਚੁੱਕੇ ਨੇ, ਹੁਣ ਹਵਾਈ ਫੌਜ ਨਾਲ ਕਰ ਚੁੱਕੇ ਨੇ। ਪਹਿਲਾਂ ਤਿੰਨੋਂ ਫੌਜ ਦੇ ਮੁਖੀਆਂ ਨਾਲ ਕਰਕੇ ਕਹਿ ਚੁੱਕੇ ਨੇ ਕਿ ਅਸੀਂ ਉਹਨਾਂ ਨੂੰ ਖੁੱਲ੍ਹਾ ਹੱਥ ਦੇਤਾ। ਤੇ ਇੱਧਰ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਕੱਲ ਨੂੰ ਪੂਰੇ ਮੁਲਕ ਦੇ ਵਿੱਚ ਸਾਇਰਨ ਵੱਜਣਗੇ ਤੇ ਉਹ ਤੋਂ ਬਾਅਦ ਮੌਕ ਡਰਿਲ ਹੋ ਸਕਦਾ। ਇਹਦੀ ਤਿਆਰੀ ਕਹਿੰਦੇ ਲਗਭਗ ਕੀਤੀ ਗਈ ਹੈ ਕਿ ਪੂਰੇ ਮੁਲਕ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ। ਤੇ ਹਾਲਤ ਇਹ ਆ ਕਿ ਇਹੀ ਐਂਕਰ ਜਿਹੜੇ ਦਿੱਲੀ 'ਚ ਖੜ ਕੇ ਬੋਲ ਰਹੇ ਨੇ, ਹਾਂਜੀ, ਦਿੱਲੀ ਦੇ ਲੋਕ ਆਪਣੇ ਦਫ਼ਤਰਾਂ 'ਚੋਂ ਨਿਕਲਣ ਲੱਗਿਆ ਹੁਣ 2-2 ਮਹੀਨੇ ਦਾ ਰਾਸ਼ਨ ਖਰੀਦਣ ਲੱਗ ਪਏ। ਜੀ ਬਿਲਕੁਲ ਸਹੀ ਹੈ ਨਾ। ਤੇ ਇੱਥੇ ਸਾਡੀਆਂ ਫਸਲਾਂ ਜੇ ਮੰਡੀਆਂ 'ਚ ਰੁਲਦੀਆਂ ਨੇ। ਸਹੀ ਆ। ਉੱਪਰੋਂ ਮੀਂਹ ਦੀ ਮਾਰ ਪੈ ਰਹੀ ਹੈ, ਗੜੇਮਾਰੀ ਹੋ ਰਹੀ ਹੈ, ਅਜੇ ਫਸਲ ਪੂਰੀ ਸਾਂਭੀ ਨਹੀਂ ਗਈ, ਕਿਤੇ ਨੇ ਵੱਢੀ ਨਹੀਂ, ਕਿਤੇ ਕੁਛ ਨਹੀਂ। ਸੋ ਅਸੀਂ ਉਸ ਸਥਿਤੀ 'ਚ। ਤੋ ਇਹ ਬਹੁਤ ਫਿਕਰਮੰਦੀ ਵਾਲਾ ਦੌਰ ਹੈ। ਔਰ ਝਟਕਾ ਵੀ ਸੀ ਭਗਤਾਂ ਲਈ ਜਦੋਂ
ਅਚਾਨਕ ਬੈਠਕ ਹੋਈ ਕੈਬਨਿਟ 'ਚ, ਉਹਦੇ ਵਿੱਚੋਂ ਜਾਤੀ ਜਨਗਣਨਾ ਨਿਕਲੇ। ਉਹਨਾਂ ਨੂੰ ਸਮਝ ਹੀ ਨਹੀਂ ਆਈ ਕਿ ਹੁਣ ਤੱਕ ਤਾਂ ਅਸੀਂ ਭੰਡਦੇ ਸੀ ਇਹਨੂੰ, ਹੁਣ ਇਹਨੂੰ ਡਿਪੈਂਡ ਕਿਵੇਂ ਕਰੀਏ। ਸਹੀ ਹੈ ਨਾ? ਠੀਕ ਹੈ, ਸਰਕਾਰ ਮਤਲਬ ਕਿ ਆਮ ਧਾਰਨਾ ਬਣੀ ਹੋਈ ਹੈ ਕਿ ਜੇ ਮੁਲਕ 'ਚ ਕੋਈ ਸਥਿਤੀ ਇਹੀ ਜਿਹੀ ਆ ਜਾਵੇ ਜਿਹੜੀ ਕੰਟਰੋਲ ਨਹੀਂ ਹੁੰਦੀ, ਤਾਂ ਬਾਰਡਰ ਤੇ ਥੋੜਾ ਜਿਹਾ ਮਾਹੌਲ ਉਧਰ ਨੂੰ ਤੋਰ ਲਓ। ਜੇ ਬਾਰਡਰ ਤੇ ਸਥਿਤੀ ਇਹੀ ਜਿਹੀ ਬਣ ਜਾਵੇ ਤਾਂ ਮੁਲਕ 'ਚ ਕੋਈ ਮੁੱਦਾ ਇਹੋ ਜਿਹਾ ਖੜਾ ਕਰ ਲਓ। ਸੋ ਜਦੋਂ ਧਿਆਨ, ਸੋ ਕੀ ਇਹ ਪਾਣੀਆਂ ਦਾ ਔਰ ਜਾਤੀ ਜਨਗਣਨਾ ਵਾਲਾ ਮੁੱਦਾ ਉਸ ਬਾਰਡਰ ਤੋਂ ਧਿਆਨ ਹਟਾਉਣ ਲਈ ਆ? ਸਹੀ। ਜਾਂ ਇੱਧਰ ਵਾਲੇ ਮੁੱਦੇ ਜਦੋਂ ਭਾਰੀ ਹੁੰਦੇ ਦਿਖਦੇ ਨੇ, ਫਿਰ ਬਾਰਡਰ ਤੇ ਧਿਆਨ ਲਵਾਉਣ ਲਈ ਆ ਮੌਕ ਡਰਿਲ। ਸੋ ਇਹ ਤਾਂ ਸਰਕਾਰਾਂ ਹੀ ਜਾਣਨ ਜੀ। ਸਮੇਂ ਦੇ ਨਜ਼ਾਕਤ ਦੇ ਹਿਸਾਬ ਨਾਲ ਜੰਗ ਸਾਨੂੰ ਸੂਟ ਨਹੀਂ ਕਰਦੀ, ਪਰ ਮੁਲਕ ਚਾਹੁੰਦਾ ਹੈ ਕਿ ਜੋ ਘਟਨਾ ਵਾਪਰੀ ਹੈ ਉਹਦੇ ਵਿੱਚ ਇਨਸਾਫ ਜ਼ਰੂਰ ਮਿਲੇ ਔਰ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕੀਤਾ ਉਹ ਦੋਸ਼ੀ ਹੋਣ। ਜੀ ਜੀ, ਆਪਾਂ ਅਕਸਰ ਕਹਿੰਦੇ ਸ਼ਰਮਾ ਜੀ ਕਿ ਜਿਹੜੀ ਸਿਆਸਤਦਾਨਾਂ, ਸਿਆਸੀ ਪਾਰਟੀਆਂ, ਤਨਜ਼ੀਮਾਂ ਦੇ ਵਿੱਚੋਂ ਜਿਹੜੀ ਸਹਿਜਤਾ, ਗੰਭੀਰਤਾ, ਸੰਜੀਦਗੀ ਹੈ, ਗਾਇਬ ਹੋ ਰਹੀ ਹੈ। ਉਹ ਮਤਲਬ ਮਸਲਿਆਂ ਦੇ ਉੱਤੇ ਗੱਲ ਕਰਕੇ ਰਾਜ਼ੀ ਨਹੀਂ, ਮਸਲਿਆਂ ਦਾ ਹੱਲ ਤਾਂ ਕਰਨਾ ਬਹੁਤ ਦੂਰ ਦੀ ਗੱਲ। ਇਹ ਗੱਲ ਲਾਗੂ ਹੁੰਦੀ ਹੈ ਕੇਂਦਰ ਤੇ ਵੀ, ਤੇ ਪੰਜਾਬ ਦੇ ਪਾਣੀ ਦੇ ਜਿਹੜਾ ਆ ਤਮਾਸ਼ਾ ਲਾਇਆ ਜਾ ਰਿਹਾ ਸਾਰੀਆਂ ਧਿਰਾਂ ਦੇ ਵੱਲੋਂ, ਚਾਹੇ ਉਹ ਹਰਿਆਣਾ, ਚਾਹੇ BBMB, ਚਾਹੇ ਕੇਂਦਰ ਹੈ, ਤੇ ਚਾਹੇ ਪੰਜਾਬ ਦੇ ਸੱਤਾਧਾਰੀਏ ਨੇ, ਇਹਨਾਂ ਦੇ ਵੱਲੋਂ। ਪਰ ਇਸ ਤੋਂ ਵੀ ਅਗਲੀ ਸਥਿਤੀ ਉਦੋਂ ਭਿਆਨਕ ਬਣ ਜਾਂਦੀ ਹੈ ਜਦੋਂ ਇਸ ਤਮਾਸ਼ੇ ਨੂੰ, ਇਸ ਜਿਹੜੀ ਆਪਾਂ ਕਹਿ ਲਈਏ ਕਿ ਅਣਗਹਿਲੀ ਨੂੰ, ਲਾਪਰਵਾਹੀ ਨੂੰ, ਜਾਂ ਗੈਰ ਸੰਜੀਦਗੀ ਨੂੰ, ਗੈਰ ਗੰਭੀਰਤਾ ਨੂੰ ਜਦੋਂ ਆਪਾਂ ਸੈਲੀਬ੍ਰੇਟ ਕਰਦੇ ਹਾਂ, ਜਦੋਂ ਮੀਡੀਆ ਦਾ ਇੱਕ ਹਿੱਸਾ ਲੋਕਾਂ ਦੇ ਥੋਪਣ ਲੱਗ ਪੈਂਦਾ, ਇੱਕ ਨਾਟਕ ਵਾਂਗੂ, ਇੱਕ ਫਿਲਮ ਵਾਂਗੂ, ਇੱਕ ਸੀਨ ਕ੍ਰੀਏਟ ਕਰਕੇ। ਤੁਹਾਨੂੰ ਯਾਦ ਹੋਣਾ, ਇੱਕ ਉਹ ਐਂਕਰ ਸੀਗਾ, ਉਹ ਚੰਨ ਵਾਲਾ ਸਾਰਾ ਲਿਬਾਸ ਪਾ ਕੇ ਬੈਠਾ ਸੀਗਾ ਸਟੂਡੀਓ ਦੇ ਵਿੱਚ, ਵੀ ਮੈਂ ਉਹ ਬਣ ਗਿਆ, ਜਿਹੜੇ ਪਲਾਟ ਦੇ ਵਿੱਚ ਜਾਂਦੇ ਨੇ, ਜਾਂਦੇ ਹੁੰਦੇ ਨੇ। ਹਾਂਜੀ। ਸੋ ਇਹ ਤਮਾਸ਼ਾ ਜਿਹੜਾ ਨਾ, ਇਹ ਦੁਨੀਆ ਦੇ ਲਈ, ਲੋਕਾਂ ਦੇ ਲਈ ਕੋਈ ਬਾਹਲੀ ਚੰਗੀ ਚੀਜ਼ ਨਹੀਂ ਗੀ। ਤਮਾਸ਼ਾ ਦੇਖਣਾ ਸੌਖਾ, ਪਰ ਉਹਦੇ ਸਿੱਟੇ ਭੁਗਤਣੇ ਬਹੁਤ ਔਖੇ ਆ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਦੇ ਉੱਤੇ ਇੱਕ ਗੈਰ ਗੰਭੀਰ ਚਰਚਾ ਕਰਨ ਦੇ ਲਈ, ਮਾਫ ਕਰਨਾ, ਗੰਭੀਰਤਾ ਦੇ ਨਾਲ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ। ਬਿਲਕੁਲ, ਜਿਹੜੇ ਲੋਕਾਂ ਨੇ ਜਮਾਖੋਰੀਆਂ ਕਰ ਰੱਖੀਆਂ ਉਹਨਾਂ ਨੂੰ ਤਾਂ ਇਹ ਹੈ ਕਿ ਰਾਸ਼ਨ ਵਿਕੇ, ਤੇ ਜਿਹੜੇ ਕਬੀਲਦਾਰ ਲੋਕ ਨੇ, ਜਿਹੜੇ ਤਨਖਾਹਦਾਰ ਲੋਕ ਨੇ, ਉਹ ਜਦੋਂ 2-2 ਮਹੀਨੇ ਦਾ ਇਕੱਠਾ, ਜਿਨ੍ਹਾਂ ਕੋਲੇ ਮਹੀਨੇ ਦਾ ਖਰੀਦ ਕੇ ਵੀ ਨਹੀਂ ਪੈਸੇ ਬਚਦੇ, ਉਹ ਜਦੋਂ 2 ਮਹੀਨੇ ਦਾ ਖਰੀਦਣਾ ਪੈਂਦਾ, ਤੇ ਉਹਨਾਂ ਦਾ ਦਿਲ ਬੁੱਝਿਆ ਹੀ ਜਾਣਦਾ ਵੀ ਉਹਨਾਂ ਦੇ ਵਿੱਚ ਕੀ ਚੱਲ ਰਹੀ ਹੈ। ਬਹੁਤ ਧੰਨਵਾਦ। ਜਿਹੜੇ ਡੇਲੀ ਵੇਜ ਤੇ ਕੰਮ ਕਰਨ ਵਾਲੇ ਨੇ, ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਨੇ, ਜੀ ਬਿਲਕੁਲ, ਉਹਨਾਂ ਨੇ ਕਰੋਨਾ ਕਾਲ 'ਚ ਬਹੁਤ ਕੁਝ ਆਪਣਾ ਗਵਾਇਆ, ਉਹਨਾਂ ਨੂੰ ਫਿਰ ਡਰ ਹੋ ਜਾਏ, ਸਤਾਉਣ ਲੱਗੇ। ਬਿਲਕੁਲ ਸਹੀ। ਬਹੁਤ ਧੰਨਵਾਦ ਸ਼ਰਮਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।